ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾਂ, ਕੀਤੇ ਤੇਰੇ ਬਾਵਨ ਹਾਰੇ। ਕੀਤੇ ਤੇਰੇ ਰਾਗ ਭਰੀ ਸੂ ਕਹੀਐ, ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰੇ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹੰ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਖੀਸਰੇ, ਜੁਗ ਜੁਗ ਬੇਦਾ ਨਾਲੇ। ਗਾਵਨ ਤੁਧਨੋ ਮੋਹਨੀਆ ਮਨਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨੁ ਪਾਏ, ਤੇਰੇ 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਈ ਤੁਧਨੋ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਾਚੇ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਅਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ, ਜਿਨਿ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜੂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਾਪਤ ਸਾਹਿਬ, ਨਾਨਕ ਰਹਿਨ ਰਜ਼ਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ, ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਪਰੇ ਤੇਰੇ ਪੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਊ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੈ ਕਾਟ ਨਾ ਜਾਏ। ਨਾ ਹੋ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁਕੈ ਭੋਗ। ਗੁਣੇ ਹੋ ਹੁਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਵਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸ਼ਰਨਾਈ, ਕਰਦਿਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪਰਗਾਸ।
ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਬੜ ਭਾਗ ਵਡੇਰੇ, ਜਿਨ ਹਰਿ ਹਰਿ ਸਰਦਾ ਹਰਿ ਪਿਆਸ। ਹਰਿ ਹਰਿ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰਿ 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 ਰਸ ਨਾਮ ਨਾ ਪਾਇਆ, ਤੇ ਪਾਗਹੀਨ ਜਮ ਪਾਸੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸੇ। ਜਿਨ ਹਰਿ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸੇ। ਧਨ ਧਨ ਸਤ ਸੰਗਤ, ਜਿਤ ਹਰਿ ਰਸ ਪਾਇਆ। ਮਿਲ ਜਨ ਨਾਨਕ ਨਾਮ ਪਰਗਾਸੇ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰਿ ਹਰਿ ਜੀਉ ਪਰਿਆ। ਸੈਲ ਪੱਥਰ ਮੇ ਜੰਤੂ ਪਾਏ, ਤਾਂ ਕਾਰਜ ਕੇ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬੰਤਾ, ਕੋਇ ਨਾ ਕਿਸ ਕੀ ਤਰਿਆ। ਸਿਰ ਸਿਰਜ ਕੇ ਸਬਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਊਡੇ ਊਡਿਆਵੈ ਸਹਿ ਕੋਸਾਂ, ਤਿਸ ਪਾਛੈ ਵਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ, ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ, ਹਰਿ ਅਗਮਾਗਮ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰਿ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰਿ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰੇ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰਿ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਤਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰਿ ਪੂਜਾ ਜੀ, ਤਪ ਤਾਪੈ ਜਪੇ ਬੇਅੰਤਾ। ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ।
ਨਿਹਚਲ ਕਰਤਾ ਸੋਈ, ਤੁਧ ਆਪੇ ਪਾਵੈ ਸੋਈ ਵਰਤੈ, ਜੀ ਤੂੰ ਆਪੇ ਕਰੈ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ, ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੋ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਗਵਾਇਆ। ਤੁਧ ਆਪ ਵਿਛੋੜਿਆ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਏ। ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣ ਆਏ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਇ, ਤੂੰ ਕਰ ਕਰ ਵੇਖਿਆ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗਨੀ ਚਾਲੈ, ਹਮ ਦੇਖਾਂ ਤੈ ਡੂਬੀ ਅਲੇ ਮਨ। ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਸਾ ਮਹੱਲਾ ਪੰਜਵਾਂ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਬਿਓ ਵਾਚ ਬੇਨਤੀ ਚੋਪਈ, ਪਾਤਸ਼ਾਹੀ ਦਸਵੀਂ ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬੂ। ਆਪ ਹਾਥੈ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਵਾਰਾ। ਸੇਵਕ ਸਿਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ। ਸਭ ਬੈਰਨ ਕੋ ਆਇ ਸੰਗਰਿਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ। ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿਖ ਹਮਾਰੇ ਤਾਰੀਐ। ਚੁਨ ਚੁਨ ਛਤਰ ਹਮਾਰੇ ਮਾਰੀਐ, ਆਪ ਹਾਥੈ ਮੁਝੇ ਉਬਰੀਐ। ਮਰਨ ਕਾਲ ਕਾ ਤਰਾਸ ਨਿਵਰੀਐ, ਹੂਜੋ ਸਦਾ ਹਮਾਰੇ ਪੱਛਾ। ਸ਼੍ਰੀ ਅਸ ਤੁਜ ਜੋ ਕਰਿਓ ਰੱਛਾ, ਰਾਖ ਲਿਓ ਮੈਂ ਰਾਖਨ ਹਾਰੇ। ਸਾਹਿਬ ਸੰਸਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ। ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ। ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ। ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ। ਸਗਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦਿਓ। ਸ਼ਤਰਨ ਕੋ ਪਲਮੋ ਬਦ ਕੀਓ, ਘਾਟ ਘਾਟ ਕੇ ਅੰਤਰ ਕੀ ਜਾਨਤ। ਭਲੇ ਬੁਰੇ ਕੀ ਪੀਰ ਪਛਾਨਤ,
ਚੀਂਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਕਟ ਕਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰਤਬ ਦੇਹ ਅਪਾਰਾ। जब या करख करत हो कब हो, तुम मैं मिलत दे तर सब हो। जे ते बदन श्रेष्ठ सब तारै, आपे अपनी बूझ उचारै। तुम सब ही ते रहत निरालम, जानत वेद भेद अरियालम। निरंकार निर्विकार निर्लंब, आद अनील अनाद असंभ। ਤਾਂ ਕਾ ਮੂੜ ਉਚਾਰਤ ਭੇਦਾਂ, ਜਾਕੋ ਪੇਵ ਨਾ ਪਾਵਤ ਬੇਦਾਂ। ਤਾਂ ਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨ ਪਿਵ। ਆਪ ਆਪਣੀ ਬੁਧ ਹੈ ਜੇਤੀ, ਬਰਨਤ ਪਿੰਨ ਪਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕੇ ਪੂਪਾ। ਅੰਡਜ ਜ਼ੇਰਜ ਸੇਦਜ ਕੀਨੀ, ਉਦਬੁਜ ਖਾਨ ਬਹੁ ਰਚ ਦੀਨੀ। ਕਹੋ ਪੁਲ ਰਾਜਾ ਹੋ ਬੈਠਾ, ਕਹੋ ਸਿਮਟ ਪਿਓ ਸ਼ੰਕਰ ਕੈਠਾ। ਸਗਰੇ ਸ੍ਰੇਸ਼ਟ ਦਿਖਾਏ ਚੰਪਵ, ਆਦ ਜੁਗਾਦ ਸਰੂਪ ਸਵਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੁ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੈਵ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤੇ ਆਏ ਹੈ, ਤਾਂ ਕੇ ਕਾਲ ਨਿਕਟ ਲੇ ਆਏ ਹੈ। ਰੱਛਾ ਹੋਏ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ, ਤਾਂ ਕੇ ਤਾਪ ਤਨਕ ਮੋਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾਛ ਵਸ ਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਵਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਬਾਰੀ। ਸਰਬ ਠੋਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈਬੋ, ਭੇਦ ਕਹਿ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਵਖਾਨਿਓ। ਦੋਹਰਾ ਸਗਲ ਦੁਆਰ ਕੋ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਦਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰ ਨਾ ਅੰਗੀਕਾਰ, ਓ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਨੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਬਾਜੇ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਨੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਦਾਰੋ। ਏ ਵਸਤ ਤਜੀ ਨ ਜਾਈ, ਨਿਤ ਨਿਤ ਰਾਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਵਡਭਾਗੇ ਹੋ। ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਨੂੰ ਸਫਲ ਬਣਾ ਰਹੇ ਹੋ। ਆਓ ਅਗਲਾ ਸਮਾਂ ਗੁਰੂ ਘਰ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਜੀ ਹੋਠੀ ਤਿਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਸੋਦਾ ਰਹਿ ਰਾਸ ਜੀ ਦੀ ਪਵਿੱਤਰ ਬਾਣੀ ਸਰਵਣ ਕਰਵਾਈ ਹੈ। ਇਹਨਾਂ ਦੇ ਅਤੀ ਧੰਨਵਾਦੀ ਹਾਂ। ਆਓ ਹੁਣ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ, ਉਹ ਆਪ ਜੀ ਨੂੰ 7 ਵਜੇ ਤੱਕ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਉਦੋਂ ਤੱਕ ਬੇਨਤੀ ਹੈ ਕਿ ਕੱਲ੍ਹ ਸਵੇਰੇ 9:30 ਵਜੇ
ਜੋ ਉਦਘਾਟਨੀ ਸਮਾਰੋਹ ਹੈ ਉਹਦੇ ਸੰਬੰਧ ਦੇ ਵਿੱਚ ਸਮੂਹ ਟਰੱਕਿੰਗ ਵੀਰਾਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ ਨੂੰ 9:30-10 ਵਜੇ ਭੋਗ ਪੈਣਗੇ ਔਰ ਉਸ ਦਿਨ ਆਪ ਦੇ ਚਰਨਾਂ 'ਚ ਬੇਨਤੀ ਹੈ ਕਿ ਸਮੂਹ ਸਮੇਤ ਪਰਿਵਾਰਾਂ ਗੁਰੂ ਘਰ ਪਹੁੰਚ ਕੇ ਜੋ ਇਸ ਗੁਰੂ ਘਰ ਦਾ ਉਦਘਾਟਨ ਹੋ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਔਰ ਪਰਸੋਂ ਸ਼ਨੀਵਾਰ ਨੂੰ ਇੱਕ ਸੈਮੀਨਾਰ ਹੋਵੇਗਾ ਜਿਸ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਤੋਂ ਡਾਕਟਰ ਗੁਰਨਾਮ ਸਿੰਘ ਜੀ ਉਹ ਹਿੱਸਾ ਲੈਣਗੇ ਔਰ ਬੱਚਿਆਂ ਦੇ ਸੰਬੰਧ ਦੇ ਵਿੱਚ ਗੀਤ ਸੰਗੀਤ ਨੂੰ ਮੁੱਖ ਰੱਖ ਕੇ ਉਹ ਸੈਮੀਨਾਰ ਹੋਵੇਗਾ। ਆਪ ਨੂੰ ਬੇਨਤੀ ਹੈ ਕਿ ਉਸ ਸੈਮੀਨਾਰ ਵਿੱਚ ਸਮੇਤ ਬੱਚਿਆਂ ਪਹੁੰਚ ਕੇ ਉਹ ਜਿਹੜੀ ਜਾਣਕਾਰੀ ਹੈ ਕੋਈ ਸਵਾਲ ਜਵਾਬ ਨੇ ਉਹ ਆਪ ਕਰ ਸਕਦੇ ਹੋ। ਔਰ ਆਉਣ ਵਾਲੇ ਸਮੇਂ ਲਈ ਜਿਨ੍ਹਾਂ ਦੇ ਵਿੱਚ ਕੀਰਤਨ ਦਰਬਾਰ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਪਰਸੋਂ ਨੂੰ ਅਨਾਉਂਸਮੈਂਟ ਕੀਤੀ ਜਾਵੇਗੀ ਕਿ ਅਗਲਾ ਕੀਰਤਨ ਦਰਬਾਰ ਕਿਹੜੀ ਤਾਰੀਖ ਨੂੰ ਹੋਵੇਗਾ, ਕਿਉਂਕਿ ਹੁਣ ਗੁਰੂ ਘਰ ਦੇ ਸਾਰੇ ਪਰਮਿਟ ਮਿਲ ਗਏ ਨੇ। ਹੁਣ ਆਪਾਂ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਭਾਵਨਾ ਦੇ ਨਾਲ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਵਿਖੇ ਸਾਰੇ ਪ੍ਰੋਗਰਾਮ ਕਰਨੇ ਨੇ ਔਰ ਕੋਸ਼ਿਸ਼ ਕਰਾਂਗੇ ਕਿ ਹਰ ਬੁੱਧਵਾਰ ਜਿਵੇਂ ਐਤਵਾਰ ਦੀਵਾਨ ਲੱਗਦਾ ਹੈ ਬੁੱਧਵਾਰ ਵੀ ਦੀਵਾਨ ਦੀ ਸ਼ੁਰੂਆਤ ਕੀਤੀ ਜਾਵੇ ਔਰ ਛੋਟੇ ਬੱਚਿਆਂ ਦਾ ਸਕੂਲ ਪੰਜਾਬੀ ਸਿੱਖਣੀ ਗੁਰਮਤਿ ਸਿੱਖਣੀ ਉਹਦਾ ਵੀ ਆਪਾਂ ਉਪਰਾਲਾ ਕਰ ਰਹੇ ਹਾਂ। ਜਿਹੜੇ ਕਿਸੇ ਵੀ ਵੀਰ ਭੈਣ ਦੇ ਕੋਲ ਬਜ਼ੁਰਗ ਦੇ ਕੋਲ ਟਾਈਮ ਹੋਵੇ ਐਤਵਾਰ ਨੂੰ 2-2.5 ਘੰਟੇ ਉਹ ਆਪਣਾ ਨਾਮ ਜ਼ਰੂਰ ਲਿਖਾਓ ਤਾਂ ਕਿ ਆਪਾਂ ਪਹਿਲਾਂ ਆਪਣੀ ਤਿਆਰੀ ਕਰ ਲਈਏ, ਉਸ ਤੋਂ ਬਾਅਦ ਹੀ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ। ਇਹ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜੇ 2-3 ਨੇ ਪ੍ਰੋਗਰਾਮ ਲੀਕਣੇ ਨੇ ਉਹਦੇ ਵਿੱਚ ਆਪ ਸਮੂਹ ਸੰਗਤਾਂ ਦਾ ਬਹੁਤ ਸਹਿਯੋਗ ਦੀ ਲੋੜ ਹੈ। ਜਿਵੇਂ ਆਪ ਨੇ ਪਿਛਲੇ 11 ਸਾਲ ਤੋਂ ਸਹਿਯੋਗ ਦਿੱਤਾ ਹੈ, ਆਉਣ ਵਾਲੇ ਸਮੇਂ 'ਚ ਵੀ ਅਸੀਂ ਆਸ ਰੱਖਦੇ ਹਾਂ ਕਿ ਇਵੇਂ ਹੀ ਆਪ ਸਹਿਯੋਗ ਦਿਓ। ਸੋ ਪਰਸੋਂ ਨੂੰ ਜਿਹੜਾ ਸੈਮੀਨਾਰ ਸ਼ਨੀਵਾਰ ਉਹ ਸਵੇਰੇ 11 ਵਜੇ ਤੋਂ ਲਾ ਕੇ 2 ਵਜੇ ਤੱਕ ਹੋਵੇਗਾ। ਸੋ ਐਤਵਾਰ ਨੂੰ ਜਿੱਥੇ ਗੁਰਨਾਮ ਸਿੰਘ ਜੀ ਹੁਣੀ ਕੀਰਤਨ ਕਰਨਗੇ ਉੱਥੇ ਸਾਡੇ ਸਿੱਖ ਭਾਈਚਾਰੇ ਦੇ ਸਿੱਖ ਚਿੰਤਕ ਅਜਮੇਰ ਸਿੰਘ ਜੀ ਹੁਣੀ ਉਹ ਵੀ ਆਉਣਗੇ ਅਤੇ ਹੋਰ ਵੀ ਪੰਥਕ ਬੁਲਾਰੇ ਆਉਣਗੇ। ਉਹਨਾਂ ਸਾਰਿਆਂ ਦੇ ਵਿਚਾਰ ਆਪਾਂ ਸਰਵਣ ਕਰਨੇ ਨੇ। ਪਰ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਮੇਤ ਪਰਿਵਾਰਾਂ ਤਿੰਨੋਂ ਦਿਨ ਸ਼ਾਮਾਂ ਦੇ ਦੀਵਾਨ ਦੇ ਵਿੱਚ ਕੱਲ੍ਹ ਅਤੇ ਪਰਸੋਂ ਐਤਵਾਰ ਦਿਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੁਆਬਾ ਟਰੱਕਿੰਗ ਵੱਲੋਂ ਜਰਨੈਲ ਸਿੰਘ ਜੀ ਬਨਵੈਤ ਉਹਨਾਂ ਵੱਲੋਂ ਵੀ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਪੂਰੇ ਤਨਦੇਹੀ ਦੇ ਨਾਲ ਇਸ ਪ੍ਰੋਗਰਾਮ ਨੂੰ ਚੰਗਾ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਦੀ ਦਾਤ ਬਖਸ਼ੇ। ਆਓ ਹੁਣ ਆਪਾਂ 7 ਵਜੇ ਤੱਕ ਭਾਈ ਸਾਹਿਬ ਜੀ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਕਿਸੇ ਵੀ ਭੁੱਲ ਚੁੱਕ ਲੇਖੇਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਸਾਹਿਬ ਕਿਰਪਾ ਕਰੋ ਦੀਨ ਕੇ ਦਾਤੇ,
मेरा गुण अवगुण न विचारो कोई। माटी का क्या तो पै स्वामी, मानस की गत ही गत। सेवक की अरदास प्यारे, सेवक की अरदास प्यारे, सेवक की अरदास प्यारे, सेवक की अरदास प्यारे। जप जीवा प्रभ चरण तुम्हारे, जप जीवा प्रभ चरण तुम्हारे, सेवक की अरदास प्यारे, सेवक की अरदास प्यारे, सेवक की अरदास प्यारे। तू बेअंत को विरला जाने, तू बेअंत को विरला जाने, गुर प्रसाद को शब्द पछाने। गुर प्रसाद को शब्द पछाने, सेवक की अरदास प्यारे, सेवक की अरदास प्यारे, सेवक की अरदास प्यारे। दयाल पुरख मेरे प्रभु दाते, मेरे प्रभु, मेरे प्रभु दाते, मेरे प्रभु दाते, मेरे प्रभु, मेरे प्रभु दाते। दयाल पुरख मेरे प्रभु दाते, जिसे जनाबो तिने तुम जाते, जिसे जनाबो तिने तुम जाते, सेवक की अरदास प्यारे, सेवक की अरदास प्यारे। सदा सदा जाई बलहारी, सदा सदा जाई बलहारी, सदा सदा जाई बलहारी। एते उत देखो ओट तुम्हारी,
एते उत देखो ओट तुम्हारी, सेवक की अरदास प्यारे, सेवक की अरदास प्यारे, सेवक की अरदास प्यारे। जप जीवा प्रभ चरण तुम्हारे, जप जीवा प्रभ चरण तुम्हारे, सेवक की अरदास प्यारे, सेवक की अरदास प्यारे, सेवक की अरदास प्यारे। मोह निर्गुण गुण किछु न जाता, नानक दादू देख मन राता। नानक दादू देख मन राता, मन राता, मन राता देख मन। मोह निर्गुण गुण किछु न जाता, मोह निर्गुण गुण किछु न जाता, नानक साधु देख मन राता। नानक साधु देख मन राता, सेवक की अरदास प्यारे, सेवक की अरदास प्यारे। जप जीवा प्रभ चरण तुम्हारे, जप जीवा प्रभ चरण तुम्हारे, सेवक की अरदास प्यारे, सेवक की, सेवक की, सेवक की अरदास प्यारे। ताको तो खा कहाँ पे, जाको ओट तुहारी, हर बिसरत सदा खुवारी, हर बिसरत सदा खुवारी, हर बिसरत सदा खुवारी, हर बिसरत सदा खुवारी। ताको तो खा कहाँ पे, जाको ओट तुहारी। ताको तो खा कहाँ बया पे, जाको ओट तुहारी, हर बिसरत सदा खुवारी, हर बिसरत सदा खुवारी, हर बिसरत सदा खुवारी, हर बिसरत सदा खुवारी। बिन सिमरन जो जीवल बलना, बिन सिमरन जो जीवन बलना, सर्प जैसे अर जारी।
ਸਰਪ ਜੈਸੇ ਹਰ ਜਾ, ਹਰ ਬਿਸਰਤ ਸਦਾ ਖੁਵਾਰੀ, ਹਰ ਬਿਸਰਤ ਸਦਾ ਖੁਵਾਰੀ, ਹਰ ਬਿਸਰਤ ਸਦਾ, ਹਰ ਬਿਸਰਤ ਸਦਾ ਖੁਵਾਰੀ। ਤਾਕੋ ਧੋਖਾ ਕਹਾ ਬਿਆਪੈ, ਜਾਕੋ ਓਟ ਤੁਹਾਰੀ, ਤਾਕੋ ਧੋਖਾ ਕਹਾ ਬਿਆਪੈ, ਜਾਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਵਾਰੀ, ਹਰ ਬਿਸਰਤ ਸਦਾ ਖੁਵਾਰੀ। नवखंडन को राज कमावे, नवखंडन को राज कमावे, अंत चले गोहारी, अंत चले गोहार। हर बिसरत सदा खुवारी, हर बिसरत सदा खुवारी, हर बिसरत सदा, हर बिसरत सदा। ताको धोखा कहा बियापै, जाको ओट तुहारी, ताको धोखा कहा बियापै, जाको ओट तुहारी। हर बिसरत सदा खुवारी, हर बिसरत सदा खुवारी। सो सुखिया धन उस जन्मा, नानक तिस बलिहारी, नानक तिस बलिहारी, नानक तिस बलिहारी, बलिहारी। वाहेगुरु वाहेगुरु वाहेगुरु, जपो वाहेगुरु वाहेगुरु, वाहेगुरु 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 वाहेगुरु, वाहेगुरु 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 वाहेगुरु, वाहेगुरु 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 वाहेगुरु, वाहेगुरु 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 वाहेगुरु। सो सुखिया तन उस जन्मा, सो सुखिया तन उस जन्मा, नानक तिस बलिहारी, नानक तिस बलिहारी। हर बिसरत सदा खुवारी, हर बिसरत सदा खुवारी, हर बिसरत सदा खुवारी, हर बिसरत सदा खुवारी। ताको धोखा कहाँ बियापै, जाको ओट तुहारी, ताको धोखा कहाँ बियापै, जाको ओट तुहारी। हर बिसरत सदा खुवारी, हर बिसरत सदा खुवारी,
ਹਰ ਬਿਸਰਤ ਸਦਾ ਖੁਵਾਰੀ, ਹਰ ਬਿਸਰਤ ਸਦਾ ਖੁਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦਾ ਕਿ ਸਿੱਧਾ ਪ੍ਰਸਾਰਣ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਬੇ ਏਰੀਆ ਤੋਂ ਪੰਜਾਬੀ ਰੇਡੀਓ USA ਦੇ ਮਾਰਫਤ ਰਾਹੀਂ ਅਤੇ ਗੁਰਦੁਆਰਾ ਸਾਹਿਬ ਦੇ ਜੋ ਅਫੀਸ਼ੀਅਲ ਪੇਜ ਹੈ ਫੇਸਬੁੱਕ ਦਾ, ਉਸ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਲਾਹਾਰ ਲੈ ਰਹੇ ਹੋ। ਸੋ ਆਪ ਜੀਆਂ ਨੇ ਸ਼ਾਮਾਂ ਦੇ ਦੀਵਾਨਾਂ ਦੀ ਕੀਰਤਨ ਹਾਜ਼ਰੀ ਭਰੀ ਹੈ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸੰਪੂਰਨ ਜਥੇ ਵੱਲੋਂ। ਸੋ ਜਿਸ ਤਰ੍ਹਾਂ ਭਾਈ ਸਾਹਿਬ ਵੱਲੋਂ ਆਪ ਜੀਆਂ ਨੂੰ ਪਹਿਲਾਂ ਵੀ ਇਤਲਾਹ ਕੀਤਾ ਗਿਆ ਹੈ, ਇਨਫੋਰਮੇਸ਼ਨ ਦਿੱਤੀ ਗਈ ਹੈ ਕਿ 7 ਜੁਲਾਈ ਨੂੰ ਗੁਰਦੁਆਰਾ ਸਾਹਿਬ ਦਾ ਅਫੀਸ਼ੀਅਲ ਉਦਘਾਟਨ ਹੋ ਰਿਹਾ ਹੈ, ਜਿਸ ਦੇ ਸਬੰਧ ਵਿੱਚ ਕੱਲ੍ਹ ਤੋਂ ਸਮਾਗਮ ਸ਼ੁਰੂ ਹੋ ਜਾਣੇ ਹਨ। 5 ਜੁਲਾਈ ਤੋਂ ਸਾਰੇ ਹੀ ਟਰੱਕਰ ਵੀਰਾਂ ਵੱਲੋਂ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਗੁਰਨਾਮ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਪਰੰਤ ਆਏ ਹੋਏ ਬੁਲਾਰੇ ਸੱਜਣ ਅਤੇ ਕਥਾ ਕੀਰਤਨ ਹੋਵੇਗਾ। ਇਸੇ ਤਰ੍ਹਾਂ 6 ਤਰੀਕ ਵੀ ਸ਼ਾਮ ਨੂੰ ਦੀਵਾਨ ਸੱਜਣਗੇ ਅਤੇ 7 ਤਾਰੀਖ ਨੂੰ ਜੋ ਕਿ ਮੇਨ ਪ੍ਰੋਗਰਾਮ ਹੋਣਾ ਹੈ, ਉਸ ਵਿੱਚ ਜੋ ਫਲਾਇਰ ਬਣਾਇਆ ਗਿਆ ਉਹ ਸਾਰੀਆਂ ਸੰਗਤਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਵੀ ਸ਼ੇਅਰ ਕਰ ਦਿੱਤਾ ਗਿਆ ਹੈ। ਸੋ ਉਸ ਦੇ ਅਕੋਰਡਿੰਗ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣੀ ਆਪਣੀ ਡਿਊਟੀ ਜੋ ਵੀ ਕਿਸੇ ਨੂੰ ਦਿੱਤੀ ਗਈ ਹੈ ਉਹ ਡਿਊਟੀ ਨਿਭਾਉਣੀ ਹੈ ਅਤੇ ਸਾਰਿਆਂ ਨੇ ਆਏ ਹੋਏ ਬੁਲਾਰਿਆਂ ਨੂੰ ਸਰਵਣ ਕਰਨਾ ਹੈ। ਸੋ ਆਓ ਸਤਿਕਾਰਯੋਗ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ 1 ਘੰਟੇ ਲਈ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆ। ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਸੇਵ ਕੀਤੀ ਸੰਤੋਖਾਈ, ਜਿਨੀ ਸੱਚੋ ਸੱਚ ਧਿਆਇਆ। ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੀ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੀਵੈ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਸਤਿਗੁਰ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ ਤੇ ਉਹਨਾਂ ਦੇ ਸਾਥੀਆਂ ਪਾਸੋਂ ਹਰ ਬਿਸਰਤ ਸਦਾ ਖੁਆਰੀ
ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਇਸ ਮੁਬਾਰਕ ਸ਼ਬਦ ਦਾ ਕੀਰਤਨ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰੇ ਅੰਮ੍ਰਿਤ ਬਚਨ ਵਿੱਚ ਦਿੱਤੇ ਹੋਏ ਸੁਨੇਹੇ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਕਮਾ ਸਕੀਏ। ਵਿਚਾਰ ਦੀ ਸ਼ੁਰੂਆਤ ਕਰਦੇ ਹਾਂ। ਚੱਲ ਰਹੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਸ਼ਬਦ ਵਿਚਾਰ, ਉਹਦੇ ਵਿੱਚੋਂ ਅੱਜ ਆਪਾਂ ਸੇਵਾ ਵਾਲਾ ਪੱਖ ਵਿਚਾਰਾਂਗੇ। ਮਨੁੱਖ ਦੇ ਜੀਵਨ ਵਿੱਚ ਗੁਰੂ ਜੀ ਨੇ ਹਰ ਉਹ ਗੁਣ ਭਰਿਆ ਹੈ ਜਿਸ ਗੁਣ ਦੇ ਨਾਲ ਇਹ ਸਚਿਆਰ ਹੋ ਕੇ ਤੇ ਪਰਮੇਸ਼ਰ ਦੇ ਨਿਰੰਕਾਰ ਦੇ ਚਰਨਾਂ ਵਿੱਚ ਸਮਾ ਜਾਏ। ਧਰਮ ਦੇ ਦੋ ਪੱਖ ਹੁੰਦੇ ਨੇ। ਇੱਕ ਧਰਮ ਦਾ ਪੱਖ ਹੈ ਰੱਬ ਦੀ ਬੰਦਗੀ ਕਰਨੀ, ਰੱਬੀ ਗੁਣਾਂ ਨੂੰ ਧਾਰਨ ਕਰਨਾ। ਦੂਜਾ ਪੱਖ ਹੈ ਨਿਰਮਲ ਕਰਮ ਕਰਨੇ, ਭਾਵ ਰੱਬੀ ਗੁਣਾਂ ਨੂੰ ਵਰਤਣਾ ਜੀਵਨ ਵਿੱਚ। ਇਕੱਲੇ ਬੈਠ ਕੇ ਨਾਮ ਜਪਣ ਵਾਲੇ ਜੋਗੀ ਸਿੱਧ ਬਹੁਤ ਸਨ ਬੈਠੇ, ਪਰ ਉਹ ਆਪਣੇ ਰੱਬੀ ਗੁਣਾਂ ਨਾਲ ਕਦੇ ਦੁਨੀਆ ਨਾਲ ਸਾਂਝ ਨਹੀਂ ਸੀ ਪਾਉਂਦੇ, ਵਰਤਦੇ ਨਹੀਂ ਸੀ। ਉਹਨਾਂ ਦੀ ਜ਼ਿੰਦਗੀ ਦਾ ਇੱਕ ਪੱਖ ਸੀ ਹਰ ਕੋ ਨਾਮ ਜਪ, ਪਰ ਨਿਰਮਲ ਕਰਮ ਉਹਨਾਂ ਦੇ ਜੀਵਨ ਵਿੱਚ ਨਹੀਂ ਸੀ। ਦੂਜੇ ਲੋਕ ਉਹ ਸਨ ਜਿਹੜੇ ਨਿਰਮਲ ਕਰਮ ਤਾਂ ਕਰਦੇ ਨੇ, ਪਰ ਹਰ ਕੋ ਨਾਮ ਜਪ ਨਾ ਹੋਣ ਦੇ ਕਾਰਨ ਉਹ ਵੀ ਹੰਕਾਰੀ ਬਣ ਕੇ ਬੈਠ ਗਏ। ਹੁਣ ਇਹ ਦੋਵੇਂ ਚੀਜ਼ਾਂ ਐਸੀਆਂ ਨੇ, ਜਦੋਂ ਬੰਦਾ ਨਾਮ ਜਪਦਾ ਹੈ ਪਰ ਨਾਲ ਨਿਰਮਲ ਕਰਮ ਕਰਦਾ ਹੈ, ਸੇਵਾ ਕਰਦਾ ਹੈ, ਤੇ ਉਹਦੇ ਮਨ ਦਾ ਹੰਕਾਰ ਉਤਰ ਜਾਂਦਾ ਹੈ। ਜਦੋਂ ਬੰਦਾ ਸੇਵਾ ਕਰਦਾ ਹੈ, ਸੇਵਾ ਕਰਦਿਆਂ ਪੈਦਾ ਹੋਇਆ ਹੰਕਾਰ ਉਹ ਸਿਮਰਨ ਕਰਦਿਆਂ ਉਤਰ ਜਾਂਦਾ ਹੈ। ਦੋਵੇਂ ਚੀਜ਼ਾਂ ਇੱਕ ਦੂਜੇ ਦੀਆਂ ਪੂਰਕ ਨੇ, ਇੱਕ ਦੂਜੇ ਦੀਆਂ ਮਦਦਗਾਰ ਨੇ। ਇਉਂ ਸਮਝ ਲਓ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਿਵੇਂ ਦੋ ਕਦਮਾਂ ਨਾਲ ਤੁਰ ਕੇ ਜਾਣ ਵਾਲਾ ਬੰਦਾ ਸੁਭਾਵਕ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਿਸ ਪੰਖੀ ਦੇ ਦੋ ਪਰ ਜਿਉਂਦੇ ਨੇ ਉਹ ਅਰਸ਼ਾਂ ਦੀਆਂ ਉਡਾਰੀਆਂ ਲਾਉਂਦਾ ਹੈ। ਜਿਸ ਮਨੁੱਖ ਦੇ ਜੀਵਨ ਵਿੱਚ ਦੋ ਪੱਖ ਜਿਉਂਦੇ ਨੇ, ਸੇਵਾ ਤੇ ਸਿਮਰਨ ਦਾ, ਉਹ ਜੀਵਨ ਦੀਆਂ ਉੱਚ ਬੁਲੰਦੀਆਂ ਨੂੰ ਛੂਹ ਸਕਦਾ ਹੈ। ਇਸੇ ਲਈ ਹਜ਼ੂਰ ਨੇ ਦੋਵੇਂ ਪੱਖ ਸਿੱਖੀ ਦੇ ਵਿੱਚ ਰੱਖੇ ਨੇ, ਬਲਕਿ ਸਪਸ਼ਟ ਕੀਤਾ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅੱਜ ਆਪਾਂ ਉਹਨਾਂ ਨਿਰਮਲ ਕਰਮਾਂ ਦੀ ਗੱਲ ਕਰਨੀ ਹੈ ਜਿਹੜੇ ਨਿਰਮਲ ਕਰਮਾਂ ਨੂੰ ਗੁਰਮਤ ਦੀ ਬੋਲੀ ਵਿੱਚ ਸੇਵਾ ਕਿਹਾ ਜਾਂਦਾ ਹੈ। ਮਨੁੱਖ ਦੀ ਅਸਲ ਵਿੱਚ ਜਿਉਣ ਦੀ ਭਾਵਨਾ ਹੈ। ਇਹ ਆਪਣੇ ਜੀਵਨ ਜਿਉਣ ਲਈ ਸਭ ਕੁਝ ਕਰਦਾ ਹੈ, ਮਿਹਨਤ ਕਰਦਾ ਹੈ, ਅਨੇਕਾਂ ਤਰ੍ਹਾਂ ਦੇ ਦੁੱਖ ਸਹਾਰਦਾ ਹੈ, ਠੱਗੀਆਂ, ਬੇਈਮਾਨੇ, ਜਿੰਨਾ ਕੁਛ ਹੈ ਉਹ ਸਭ ਦਾ ਕੇਂਦਰ ਬਿੰਦੂ ਇੱਕ ਹੀ ਹੈ ਵੀ ਬੰਦਾ ਜਿਉਣਾ ਚਾਹੁੰਦਾ ਹੈ। ਜਿੱਥੇ ਜਿੱਥੇ ਮੈਨੂੰ ਖਤਰਾ ਹੋਵੇ ਉੱਥੇ ਉੱਥੇ ਮੈਂ ਪ੍ਰਬੰਧ ਕਰਨਾ ਹੈ ਭਈ ਮੇਰੀ ਜ਼ਿੰਦਗੀ ਤੱਕ ਕੋਈ ਪਹੁੰਚ ਨਾ ਪਾਏ। ਹਰ ਉਪਰਾਲਾ ਮਨੁੱਖ ਦਾ ਸਿਰਫ ਜਿਉਣ ਵਾਸਤੇ। ਤੁਸੀਂ ਜਿੰਨੇ ਮਰਜ਼ੀ ਜ਼ਿੰਦਗੀ ਦੇ ਕੋਨੇ ਫੁੱਲ ਕੇ ਵੇਖ ਲਈਏ, ਪਿੱਛੇ ਛੁਪੀ ਲਾਲਸਾ ਇੱਕੋ ਹੀ ਨਜ਼ਰ ਆਏਗੀ ਵੀ ਮਨੁੱਖ ਜਿਉਣਾ ਚਾਹੁੰਦਾ ਹੈ। ਜਿਤਨੇ ਉਪਰਾਲੇ ਨੇ ਜਿਉਣ ਲਈ ਨੇ। ਹੁਣ ਸੇਵਾ ਵਾਲਾ ਪੱਖ ਕਿੱਡਾ ਪਿਆਰਾ ਹੈ। ਸੇਵਾ ਵਾਲਾ ਪੱਖ ਜਿੱਥੇ ਆਪ ਜਿਉਣ ਦੀ ਤਮੰਨਾ ਹੈ, ਉੱਥੇ ਬੰਦਾ ਦੂਜਿਆਂ ਨੂੰ ਜਿਉਣ ਦਾ ਵੀ ਹੱਕ ਦਿੰਦਾ ਹੈ। ਸੇਵਾ ਦਾ ਅਰਥ ਹੀ ਇਹ ਹੈ
ਵੀ ਕਿਸੇ ਔਖੇ ਵੇਲੇ ਕਿਸੇ ਦੂਜੇ ਦੀ ਮਦਦ ਕਰਨਾ, ਜਿੱਥੇ ਉਹਨੂੰ ਲੋੜ ਹੈ ਉੱਥੇ ਸਹਾਇਕ ਹੋਣਾ, ਉਹਦੀ ਜ਼ਿੰਦਗੀ ਦੀ ਟੁੱਟ ਰਹੀ ਲੜੀ ਨੂੰ ਮੁੜ ਜੋੜ ਦੇਣਾ। ਗੁਰੂ ਜੀ ਨੇ ਦੋਵੇਂ ਪੱਖ ਸਾਡੇ ਸਾਹਮਣੇ ਰੱਖੇ ਨੇ। ਅੱਜ ਆਪਾਂ 3 ਪੱਖਾਂ ਦੀ ਗੱਲ ਸਾਂਝੀ ਕਰਾਂਗੇ। ਨੰਬਰ 1, ਸਭ ਤੋਂ ਪਹਿਲੀ ਸੇਵਾ ਹੈ ਗੁਰੂ ਦੀ ਸੇਵਾ। ਦੂਜੀ ਸੇਵਾ ਹੈ ਮਾਪਿਆਂ ਦੀ ਸੇਵਾ। ਤੀਜੀ ਸੇਵਾ ਹੈ ਸਮਾਜ ਦੀ ਸੇਵਾ। ਸੇਵਾ ਦੇ ਪੱਖ ਵਿੱਚ 3 ਗੱਲਾਂ ਸਾਨੂੰ ਗੁਰਬਾਣੀ ਵਿੱਚੋਂ ਸੁਭਾਵਿਕ ਮਿਲ ਜਾਂਦੀਆਂ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਹਿਲਾਂ ਗੁਰੂ ਦੀ ਸੇਵਾ ਦਾ ਜ਼ਿਕਰ ਕੀਤਾ ਹੈ। ਕਹਿੰਦੇ ਮਨਾ ਜਦੋਂ ਤੂੰ ਗੁਰੂ ਦੀ ਸੇਵਾ ਕਰੇਗਾ ਤੈਨੂੰ ਬਹੁਤ ਅਦੁੱਤੀ ਦਾਤਾਂ ਐਸੀਆਂ ਨੇ ਜਿਹੜੀਆਂ ਗੁਰੂ ਕੋਲ ਮਿਲਦੀਆਂ ਨੇ, ਉਹ ਬਾਹਰੋਂ ਨਹੀਂ ਮਿਲਦੀਆਂ। ਅੰਮ੍ਰਿਤ ਬਚਨ ਤੁਹਾਨੂੰ ਯਾਦ ਹੋਵੇਗਾ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕੱਲ ਇੱਕ ਕਿਛ ਨਾ ਵਸਾਏ। ਕਿੱਡਾ ਵੱਡਾ ਰੁਤਬਾ ਉਸ ਮਨੁੱਖ ਨੂੰ ਮਿਲਦਾ ਹੈ। ਹਸਤੀ ਸਿਰ ਜਿਉ ਅੰਕਸ਼ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ, ਉਪੀ ਸੇਵ ਕਰੇ, ਇਉ ਗੁਰਮੁਖ ਆਪਨੇ ਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਜੇ ਕਿਤੇ ਮਨੁੱਖ ਇਸ ਤਰ੍ਹਾਂ ਦੀ ਸੇਵਾ ਕਰੇ ਤੇ ਸਮੁੱਚੀ ਕਾਇਨਾਤ ਦਾ ਉਹ ਰਾਜਾ ਬਣ ਸਕਦਾ ਹੈ, ਏਡਾ ਵੱਡਾ ਰੁਤਬਾ ਉਹਨੂੰ ਮਿਲ ਸਕਦਾ ਹੈ। ਪਰ ਉਹ ਸੇਵਾ ਕਰੇ ਗੁਰੂ ਦੀ ਚਿੱਤ ਲਾ ਕੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਹੁਣ ਸਤਿਗੁਰੂ ਦੀ ਸੇਵਾ ਕਰਨ ਵਿੱਚ ਕੁਝ ਇੱਕ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਨੇ। ਉਹ ਕਿਹੜੀਆਂ? ਸਾ ਸੇਵਾ ਕੀਤੀ ਸਫਲ ਹੈ। ਦੇਖੋ 2 ਪੰਕਤੀਆਂ ਨੂੰ ਬਰਾਬਰ ਬਰਾਬਰ ਰੱਖਿਓ। ਸਤਿਗੁਰ ਕੀ ਸੇਵਾ ਸਫਲ ਹੈ। ਕਿਵੇਂ ਸਫਲ ਹੈ? ਸਾ ਸੇਵਾ ਕੀਤੀ ਸਫਲ ਹੈ, ਜੇ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਸਫਲ ਹੈ ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਏ ਵੀ ਹਾਂ ਪੁੱਤਾ ਤੇਰੀ ਸੇਵਾ ਕੀਤੀ ਮੈਨੂੰ ਪਸੰਦ ਆਈ ਹੈ। ਜਿਹੜੀ ਸੇਵਾ ਗੁਰੂ ਨੂੰ ਕੀਤੀ ਪਸੰਦ ਹੀ ਨਾ ਆਵੇ, ਫਿਰ ਉਹ ਚੋਂ ਲਾਭ ਵੀ ਕੀ ਹੋਣਾ? ਖੁਸ਼ੀ ਤੇ ਗੁਰੂ ਦੀ ਲੈਣੀ ਹੈ ਨਾ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਕਹਿਣ ਲੱਗੇ ਜਿਹੜਾ ਗੁਰੂ ਜੀ ਨੇ ਉਪਦੇਸ਼ ਦਿੱਤਾ ਵੀ ਮੈਨੂੰ ਸੇਵਾ ਕਿਵੇਂ ਕਰਨੀ ਚਾਹੀਦੀ ਹੈ, ਮੈਂ ਉਵੇਂ ਆਪਣੇ ਜੀਵਨ ਵਿੱਚ ਕਰਾਂ ਤਾਂ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵਾਂਗਾ। ਹੁਣ ਸੇਵਾ ਦੇ ਪੱਖ ਬਦਲ ਗਏ ਨੇ। ਜਿਵੇਂ ਕਿਸੇ ਵੇਲੇ ਬੰਦਾ, ਅੱਜ ਵਰਗੇ ਪ੍ਰਬੰਧ ਨਹੀਂ ਸੀ, ਉਦੋਂ ਪੱਖਾ ਚੱਲਦਾ ਸੀ। ਅੱਜ ਪੱਖੇ ਦੀ ਲੋੜ ਨਹੀਂ ਹੈ। ਅੱਜ ਦੀ ਸੇਵਾ ਕੀ ਹੈ? ਵੀ ਮੈਂ ਹਵਾ ਨੂੰ ਪ੍ਰਦੂਸ਼ਿਤ ਨਾ ਕਰਾਂ। ਅੱਜ ਦੀ ਸੇਵਾ ਇਹ ਹੈ ਵੀ ਹਵਾ ਨੂੰ ਮੈਂ ਖਰਾਬ ਨਾ ਕਰਾਂ। ਜਿੱਥੋਂ ਜਿੱਥੋਂ ਵੀ ਮੈਨੂੰ ਹੋ ਸਕਦਾ ਹੈ ਮੈਂ ਉਦੋਂ ਕੁਦਰਤ ਦੀ ਸੇਵਾ ਕਰਾਂ, ਇਹਨੂੰ ਖਰਾਬ ਨਾ ਕਰਾਂ। ਅੱਗੇ ਸੰਗਤ ਜਿਹੜੀ ਉਹ ਪਾਣੀ ਪਿਲਾਉਂਦੀ ਸੀ, ਛਬੀਲਾ ਲਾਉਂਦੀ ਸੀ, ਕਿਉਂਕਿ ਪਾਣੀ ਮਨੁੱਖ ਦੀ ਪਹੁੰਚ ਵਿੱਚ ਨਹੀਂ ਸੀ। ਰਾਹਾਂ ਦੇ ਉੱਤੇ ਸਿਆਣੇ ਲੋਕ ਗੀਤਾਂ ਵਿੱਚ ਗਾਇਆ ਕਰਦੇ ਸਨ ਵੀ ਜੇ ਤੂੰ ਨੇਕੀ ਦਾ ਕੰਮ ਕਰਨਾ ਚਾਹੁੰਦਾ, ਕਿਸੇ ਰਾਹ ਦੇ ਉੱਤੇ ਕੋਈ ਨਲਕਾ ਲਵਾ ਦੇ, ਕੋਈ ਘੜਾ ਪਾਣੀ ਦਾ ਰੱਖ ਦੇ। ਹੁਣ ਉਹ ਪਾਣੀ ਦੀ ਸੇਵਾ ਕਰਨ ਦੀ ਲੋੜ ਨਹੀਂ ਹੈ। ਪਾਣੀ ਅੱਜ ਮਨੁੱਖ ਦੇ ਕੋਲ ਹੈ, ਪਰ ਇਹ ਕੋਸ਼ਿਸ਼ ਕਰ ਵੀ ਮੈਂ ਪਾਣੀ ਮੈਲਾ ਨਾ ਕਰਾਂ ਤਾਂ ਕਿ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵਰਤਣ। ਇਹ ਸੇਵਾ ਹੈ। ਗੁਰੂ ਦੀ ਸੇਵਾ ਕਰ, ਪਰ ਗੁਰੂ ਕੋਲੋਂ ਸਿੱਖ ਕੇ ਸੇਵਾ ਕਰ ਵੀ ਮੈਂ ਸਮਾਜ ਵਿੱਚ ਕਿਵੇਂ ਸੇਵਾ ਕਰਨੀ ਹੈ। ਗੁਰੂ ਦੀ ਸੇਵਾ ਸਭ ਤੋਂ ਪ੍ਰਥਮ ਸੇਵਾ ਹੈ, ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਏ। ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਾ। ਸਾਖੀਆਂ ਤੁਹਾਨੂੰ ਯਾਦ ਹੋਣਗੀਆਂ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੇਣੀ ਹੈ। ਉਹਦੇ 2 ਜਵਾਈ ਨੇ।
ਦੋਵੇਂ ਜਵਾਈ ਬਾਬਾ ਰਾਮਾ ਜੀ ਤੇ ਬਾਬਾ ਜੇਠਾ ਜੀ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਬਾਕੀ ਤੇ ਪਰਖਿਆ ਹੋਇਆ ਪਰ ਸੰਗਤ ਦੇ ਸਾਹਮਣੇ ਪ੍ਰਗਟ ਕਰਨਾ। ਕਹਿਣ ਲੱਗੇ ਪੁੱਤ ਇੱਕ ਥੜਾ ਬਣਾਉਣਾ ਹੈ ਜਿਹਦੇ ਉੱਤੇ ਗੁਰੂ ਨੇ ਬੈਠਣਾ ਹੈ, ਜਿਹਨੇ ਬੈਠਣਾ ਪਸੰਦ ਉਹਦੀ ਹੋਵੇ। ਕਹਿਣ ਲੱਗੇ ਠੀਕ ਹੈ। ਹੁਣ ਦੋਵੇਂ ਜਣੇ ਥੜਾ ਬਣਾਉਂਦੇ ਨੇ। ਥੜਾ ਮੀਨਸ ਸਟੇਜ ਵਰਗਾ ਇੱਕ, ਆਪਾਂ ਸਮਝਦੇ ਪੰਜਾਬੀ। ਹੁਣ ਦੋਨਾਂ ਨੇ ਥੜਾ ਬਣਾਇਆ, ਇੱਕ ਬਾਬਾ ਰਾਮਾ ਜੀ ਨੇ, ਇੱਕ ਬਾਬਾ ਜੇਠਾ ਜੀ ਨੇ। ਗੁਰੂ ਜੀ ਸ਼ਾਮ ਨੂੰ ਆਏ ਤੇ ਆ ਕੇ ਕਹਿਣ ਲੱਗੇ ਵੀ ਪੁੱਤ ਥੜਾ ਠੀਕ ਨਹੀਂ ਬਣਾਇਆ। ਉਸੇ ਵੇਲੇ ਬਾਬਾ ਜੇਠਾ ਜੀ ਕਹਿਣ ਲੱਗੇ ਵੀ ਠੀਕ ਹੈ ਸਤਿਗੁਰੂ, ਜਿਹੜਾ ਤੈਨੂੰ ਹੀ ਨਹੀਂ ਪਸੰਦ ਉਹ ਕਰਨਾ ਕੀ ਹੈ, ਢਾਤਾ। ਬਾਬਾ ਰਾਮਾ ਜੀ ਨੂੰ ਕਿਹਾ ਵੀ ਥੜਾ ਠੀਕ ਨਹੀਂ ਬਣਾਇਆ। ਉਹ ਕਹਿਣ ਲੱਗੇ ਪਾਤਸ਼ਾਹ ਧਿਆਨ ਨਾਲ ਦੇਖੋ, ਇੱਥੇ ਜਿੰਨੇ ਬੰਦੇ ਲੱਗੇ ਸੀ ਨਾ ਉਹ ਕਹਿੰਦੇ ਸੀ ਵੀ ਕਮਾਲ ਦਾ ਥੜਾ ਬਣਾਇਆ ਬਈ। ਸਾਹਿਬ ਨੇ ਬੜੇ ਪਿਆਰ ਨਾਲ ਆਖਿਆ। ਕਹਿਣ ਲੱਗੇ ਲੋਕਾਂ ਨੇ ਥੋੜਾ ਬੈਠਣਾ ਤਾਂ ਮੈਨੂੰ ਪਸੰਦ ਨਹੀਂ ਹੈ, ਢਾਤਾ। ਦੂਜੇ ਦਿਨ ਫਿਰ ਬਣਾਏ, ਗੁਰੂ ਜੀ ਨੇ ਫਿਰ ਢਵਾਤੇ। ਤੀਜੇ ਦਿਨ ਫਿਰ ਬਣਾਏ, ਗੁਰੂ ਜੀ ਨੇ ਫਿਰ ਆ ਕੇ ਕਹਿਤਾ ਵੀ ਇਹਨੂੰ ਢਾ ਦਿਓ। ਹੁਣ ਉਹ ਬਾਬਾ ਰਾਮਾ ਜੀ ਜਿਹੜਾ ਦੂਜਾ ਜਵਾਈ ਹੈ, ਉਸ ਵੇਲੇ ਆਪਣੇ ਸਾਰਾ ਸਾਜੋ ਸਮਾਨ ਧੋ ਸਵਾਰ ਕੇ ਬੈਠਾ ਹੋਇਆ। ਉਹ ਕਹਿਣ ਲੱਗਿਆ ਮੈਨੂੰ ਪਤਾ ਪਾਤਸ਼ਾਹ ਵੀ ਤੁਸੀਂ ਇਹੀ ਕਹਿਣਾ ਥੋੜਾ ਪਸੰਦ ਨਹੀਂ ਹੈ, ਤੇ ਤਾਂ ਹੀ ਮੈਂ ਸਮਾਨ ਧੋ ਕੇ ਰੱਖ ਲਿਆ ਵੀ ਅੱਜ ਬਸ ਅੰਤ ਹੈ, ਹੁਣ ਕਿਸੇ ਹੋਰ ਕੋਲ ਬਣਵਾ ਲਓ। ਕਮਾਲ ਹੈ, ਮੈਂ ਐਡਾ ਵਧੀਆ ਥੜਾ ਬਣਾਉਣਾ ਤੇ ਇਦੋਂ ਵਧੀਆ ਬਣਨਾ ਵੀ ਨਹੀਂ। ਕਹਿੰਦੇ ਕਿਉਂ? ਕਹਿਣ ਲੱਗੇ ਤੁਹਾਡੀ ਹੋ ਗਈ ਉਮਰ ਵਡੇਰੀ, ਤੁਸੀਂ ਸਵੇਰੇ ਕੁਛ ਕਹਿ ਕੇ ਜਾਂਦੇ ਹੋ, ਸ਼ਾਮ ਨੂੰ ਆ ਕੇ ਕੁਛ ਕਹਿੰਦੇ ਹੋ। ਤੁਸੀਂ ਵਡੇਰੀ ਉਮਰ ਹੋਣ ਕਰਕੇ ਭੁੱਲ ਜਾਂਦੇ ਹੋ ਮੈਂ ਸ਼ਾਮੀ ਕੀ ਕਿਹਾ ਸੀ। ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਦਾ ਤਾਂ ਬਣਾਉਣਾ, ਤੁਸੀਂ ਭੁੱਲ ਜਾਂਦੇ ਹੋ। ਇੱਕ ਦੀ ਨਜ਼ਰ ਵਿੱਚ ਗੁਰੂ ਭੁੱਲ ਜਾਂਦਾ ਹੈ। ਬਾਬੇ ਜੇਠੇ ਕੋਲ ਗਏ, ਕਹਿੰਦੇ ਪੁੱਤ ਅੱਜ ਸਮਾਨ ਤੂੰ ਵੀ ਧੋ ਕੇ ਰੱਖ ਲਿਆ? ਕਹਿਣ ਲੱਗੇ ਹਾਂ ਪਿਤਾ ਜੀ ਮੈਂ ਵੀ ਧੋ ਲਿਆ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੈਨੂੰ ਲੱਗਦਾ ਮੇਥੋਂ ਵੀ ਥੜਾ ਨਹੀਂ ਬਣਨਾ। ਕਹਿੰਦੇ ਕਿਉਂ? ਕਹਿਣ ਲੱਗੇ ਜਿੰਨਾ ਚਿਰ ਤੁਸੀਂ ਮਿਹਰ ਭਰੇ ਹੱਥ ਨਹੀਂ ਰੱਖਦੇ ਥੜਾ ਬਣਨਾ ਹੀ ਨਹੀਂ। ਤੁਸੀਂ ਜੋ ਕਹਿ ਕੇ ਜਾਂਦੇ ਹੋ ਮੈਂ ਸ਼ਾਮ ਤੱਕ ਭੁੱਲ ਹੀ ਜਾਂਦਾ, ਮੈਨੂੰ ਯਾਦ ਹੀ ਨਹੀਂ ਰਹਿੰਦਾ ਮੇਰੇ ਗੁਰੂ ਨੇ ਕੀ ਕਿਹਾ ਸੀ, ਕਿਵੇਂ ਦਾ ਥੜਾ ਉਹਨੂੰ ਪਸੰਦ ਹੈ ਤੇ ਉਵੇਂ ਦਾ ਮੈਂ ਬਣਾ ਦਿਆਂ, ਮੈਂ ਭੁੱਲ ਜਾਂਦਾ। ਸਤਿਗੁਰੂ ਮੇਰੀ ਅਗਿਆਨਤਾ ਹੈ। ਹੁਣ ਗੱਲ ਤਾਂ ਨਾ ਇਹ ਥੜੇ ਦੀ ਸੀ ਨਾ ਇਹ ਥੜੇ ਦੀ ਸੀ। ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਇਤਿਹਾਸ ਕਹਿੰਦਾ ਉਹਨਾਂ ਥੜਿਆਂ ਤੇ ਗੁਰੂ ਇੱਕ ਦਿਨ ਵੀ ਨਹੀਂ ਬੈਠਾ। ਸਤਿਗੁਰ ਕਾ ਮਨ ਮੰਨੇ। ਇੱਕ ਬੇਨਤੀ ਕਰਨ ਲੱਗਾ, ਬੜੇ ਧਿਆਨ ਨਾਲ ਸੁਣਿਓ। ਇੱਕ ਬੱਚਾ ਆਪਣੇ ਘਰ ਆਇਆ ਤੇ ਘਰ ਆ ਕੇ ਆਪਣੇ ਬਿਸਤਰ ਤੇ ਬੈਠ ਕੇ ਰੋਣ ਲੱਗ ਪਿਆ। ਮਾਂ ਕੋਲ ਗਈ, ਕਹਿੰਦੀ ਪੁੱਤ ਕੀ ਗੱਲ ਹੋ ਗਈ, ਇੰਨਾ ਕਿਉਂ ਰੋਣਾ? ਕਹਿਣ ਲੱਗੇ ਮਾਂ ਕੀ ਦੱਸਾਂ, ਤੈਨੂੰ ਵੀ ਦੱਸ ਕੇ ਦੁਖੀ ਕਰਾਂਗਾ। ਕਹਿੰਦੇ ਨਹੀਂ ਦੱਸ, ਮੈਂ ਮਾਂ ਹੈ ਤੇਰੀ। ਕਹਿਣ ਲੱਗੇ ਮਾਂ ਅੱਜ ਮੈਨੂੰ ਸਕੂਲ ਤੋਂ ਕੱਢ ਦਿੱਤਾ ਹੈ ਤੇ ਅਬ ਮੈਂ ਕਿੰਨੇ ਦਿਨਾਂ ਦਾ ਕਹਿ ਰਿਹਾ ਸੀ ਨਾ ਵੀ ਫੀਸ ਦਾ ਪ੍ਰਬੰਧ ਕਰ ਲਈਏ, ਨਹੀਂ ਹੋਇਆ ਤੇ ਅੱਜ ਮੈਨੂੰ ਸਕੂਲੋਂ ਕੱਢ ਦਿੱਤਾ ਹੈ। ਮਾਂ ਨੇ ਗੱਲ ਸੁਣੀ। ਉਹਨਾਂ ਦੇ ਘਰ ਵਿੱਚ ਇੱਕ ਸਰੋਪਾ ਲਟਕਦਾ ਸੀ ਕੰਧ ਨਾਲ, ਕਿੱਲੀ ਤੇ। ਮਾਂ ਨੂੰ ਜਦੋਂ ਵੀ ਕਦੇ ਕੋਈ ਦੁੱਖ ਹੋਣਾ ਉਹਨੂੰ ਸਰੋਪੇ ਨੂੰ ਪਕੜਨਾ, ਅੱਖਾਂ ਨਾਲ ਲਾਉਣਾ ਤੇ ਬਹੁਤ ਰੋਣਾ। ਅੱਜ ਵੀ ਮਾਂ ਦਾ ਜਦੋਂ ਪੁੱਤ ਸਕੂਲੋਂ ਕੱਢ ਦਿੱਤਾ ਉਹਨੇ ਸਰੋਪਾ ਅੱਖਾਂ ਨੂੰ ਲਾਇਆ ਤੇ ਲਾ ਕੇ ਬਹੁਤ ਰੋਈ। ਬਾਰ-ਬਾਰ ਪੁੱਛਦੀ ਹੁਣ ਦੱਸ ਮੈਂ ਕੀ ਕਰਾਂ। ਪੁੱਤ ਆਇਆ, ਮਾਂ ਨੂੰ ਦੇਖਣਾ ਹੋਇਆ, ਬਾਂਹ ਪਕੜ ਕੇ ਬੈਠ ਕੇ ਕਹਿੰਦਾ ਮਾਂ ਬਾਕੀ ਤੈਨੂੰ ਮੈਂ ਕਦੇ ਪੁੱਛਿਆ ਤਾਂ ਹੈ ਨਹੀਂ, ਪਰ ਅੱਜ ਮੈਂ ਪੁੱਛਦਾ ਵੀ ਤੂੰ ਇਸ ਸਰੋਪੇ ਨੂੰ ਪਕੜ ਕੇ ਕਿਉਂ ਰੋਣੀ ਹੁੰਦੀ ਹੈ? ਮੈਨੂੰ ਮੁਸ਼ਕਲਾਂ ਹੁੰਦੀਆਂ ਨੇ ਜ਼ਿੰਦਗੀ ਦੀਆਂ, ਮੈਂ ਤੇਰੇ ਗੱਲ ਲਾ ਕੇ ਰੋਣਾ ਹੈ। ਮੈਂ ਵੀ ਤਾਂ ਵੱਡਾ ਹੋ ਗਿਆ, ਤੂੰ ਮੇਰੇ ਗੱਲ ਲਾ ਕੇ ਰੋ, ਤੂੰ ਸਰੋਪੇ ਦੇ ਗੱਲ ਲਾ ਕੇ ਰੋਣੀ ਹੈ। ਕਹਿੰਦੀ ਪੁੱਤ ਮੈਂ ਤੈਨੂੰ ਦੱਸਿਆ ਨਹੀਂ ਸੀ ਕਦੇ, ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਕੱਪੜਾ ਚੜਾਉਣਾ ਸੀ
ਤੇਰਾ ਪਿਓ ਉੱਤੇ ਚੜ ਗਿਆ। ਜਦੋਂ ਉੱਤੋਂ ਨਿਸ਼ਾਨ ਸਾਹਿਬ ਦਾ ਕੱਪੜਾ ਚੜਾ ਰਿਹਾ ਸੀ, ਉਹ ਅਚਾਨਕ ਤਾਰ ਟੁੱਟ ਗਈ, ਤੇਰਾ ਪਿਓ ਮਰ ਗਿਆ। ਲੋਕਾਂ ਨੇ ਇਕੱਠੇ ਹੋ ਕੇ ਉਹਨੂੰ ਸ਼ਹੀਦ ਕਹਿਤਾ ਤੇ ਮੇਰੀ ਗਲ 'ਚ ਸਰੋਪਾ ਪਾਤਾ। ਹੁਣ ਮੈਂ ਪੁੱਛਣੀ ਆਪਣੇ ਪਤੀ ਨੂੰ ਵੀ ਤੂੰ ਤਾਂ ਚਲਾ ਗਿਆ, ਸਰੋਪਾ ਮੈਨੂੰ ਮਿਲ ਗਿਆ, ਪਰ ਮੇਰੀਆਂ ਮੁਸ਼ਕਿਲਾਂ ਦਾ ਹੱਲ ਤਾਂ ਕੋਈ ਨਹੀਂ ਨਾ। ਹੁਣ ਮੈਂ ਇਕੱਲੀ ਕਿਵੇਂ ਸਹਾਰਾ, ਮੈਂ ਇਕੱਲੀ ਕਿਵੇਂ ਸਹਾਰਾ। ਉਹਨੇ ਸਾਰੀ ਕਹਾਣੀ ਦੱਸੀ, ਆਪਣੇ ਪੁੱਤ ਨੂੰ ਦੱਸੀ। ਪੁੱਤ ਨੇ ਉਹ ਸਰੋਪਾ ਲਿਆ, ਸਰੋਪਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਇੱਥੇ ਰੱਖ ਕੇ ਸਰੋਪਾ ਤੇ ਉਹ ਵੀ ਰੋਣ ਲੱਗ ਗਿਆ। ਉਹ ਅਜੇ ਰੋ ਹੀ ਰਿਹਾ। ਇੰਨੇ ਸਮੇਂ 'ਚ ਇੱਕ ਅਮੀਰ ਬੰਦਾ ਆਇਆ, ਬਹੁਤ ਅਮੀਰ ਸੀ। ਉਹ ਆ ਕੇ ਭਾਈ ਸਾਹਿਬ ਨੂੰ ਪੁੱਛਦਾ ਹੈ, ਕਹਿਣ ਲੱਗੇ ਭਾਈ ਸਾਹਿਬ ਮੈਂ ਤੁਹਾਨੂੰ 2-3 ਵਾਰੀ ਪੁੱਛ ਕੇ ਆਇਆ ਵੀ ਮੈਂ ਰੁਮਾਲਾ ਚੜਾਉਣਾ, ਤੁਸੀਂ ਮੈਨੂੰ ਦੱਸੋ। ਮੈਂ ਉੱਥੇ ਗੱਲ ਕਰ ਲਈ ਹੈ, ਤੁਸੀਂ ਆਖਿਆ ਸੀ ਵੀ 4 ਲੱਖ ਦਾ ਬਣਨਾ ਹੈ। ਮੈਂ ਉਹਨਾਂ ਨਾਲ ਗੱਲ ਕਰ ਲਈ, ਉਹ 3.5 ਲੱਖ ਦਾ ਬਣਾ ਦੇਣਗੇ ਮੈਨੂੰ। ਤੇ ਮੈਂ ਸਾਰੀ ਗੱਲਬਾਤ ਕੀਤੀ, ਪਰ ਮੈਂ ਤੁਹਾਨੂੰ ਵਾਰ-ਵਾਰ ਪੁੱਛਦਾ ਵੀ ਰੰਗ ਕਿਹੜਾ ਲਿਆਉਣਾ ਹੈ। ਹੁਣ ਭਾਈ ਸਾਹਿਬ ਕਹਿੰਦੇ ਵੀ ਭਾਈ ਮੈਂ ਵੀ ਤੁਹਾਨੂੰ ਬੇਨਤੀ ਕਰਨਾ, ਮੈਂ ਸਾਰੇ ਅਲਮਾਰੀਆਂ ਦੇਖੀਆਂ ਨੇ, ਸਾਰੇ ਹੀ ਰੰਗ ਨੇ ਲੋੜੀਂਦੇ, ਹੁਣ ਕੋਈ ਰੰਗ ਐਸਾ ਹੈ ਹੀ ਨਹੀਂ ਜਿਹੜਾ ਨਾ ਹੋਵੇ। ਮੈਂ ਤੁਹਾਨੂੰ ਕੀ ਦੱਸਾਂ, ਹੁਣ ਜਿਹੜਾ ਰੰਗ ਤੁਹਾਨੂੰ ਪਸੰਦ ਲੱਗਦਾ ਉਹ ਡਬਲ ਰੁਮਾਲਾ ਹੋ ਜਾਣਾ, ਤੇ ਤੁਸੀਂ ਉਹ ਲਿਆਓ, ਜਿਹੜਾ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਕਰਦਾ। ਉਹ ਕਹਿੰਦਾ ਠੀਕ ਹੈ। ਜਦੋਂ ਰੁਮਾਲਾ ਦੇਖ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਏ, ਸਾਹਮਣੇ ਬੱਚੇ ਨੂੰ ਰੋਂਦਾ ਦੇਖਿਆ ਤੇ ਉਹਨੇ ਪੁੱਛਿਆ ਪੁੱਤ ਕਿਉਂ ਰੋ ਰਿਹਾ ਹੈ? ਕਹਿਣ ਲੱਗਿਆ ਪੁੱਛਣ ਵਾਲੇ ਤਾਂ ਬਹੁਤ ਆਉਂਦੇ ਨੇ, ਕੋਈ ਦੁੱਖ ਵੰਡਾਉਣ ਵਾਲਾ ਨਹੀਂ ਆਉਂਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮੇਰਾ ਪਿਓ ਐਵੇਂ ਚੜ੍ਹਾਈ ਕਰ ਗਿਆ ਸੀ, ਆ ਸਾਨੂੰ ਸਰੋਪਾ ਮਿਲ ਗਿਆ, ਬਸ ਅਸੀਂ ਇਹਦੇ ਨਾਲ ਹੀ ਆਪਣਾ ਦੁੱਖ ਸੁੱਖ ਸਾਂਝਾ ਕਰਨੇ ਆ। ਪਿਓ ਹੈ ਨਹੀਂ ਮੇਰਾ, ਮੈਨੂੰ ਸਕੂਲੋਂ ਕੱਢ ਦਿੱਤਾ ਹੈ। ਉਸ ਦਿਨ ਅਮੀਰ ਨੂੰ ਪਤਾ ਲੱਗਿਆ, ਹੱਥ ਜੋੜ ਕੇ ਭਾਈ ਸਾਹਿਬ ਨੂੰ ਕਹਿਣ ਲੱਗਿਆ ਭਾਈ ਸਾਹਿਬ ਹੁਣ ਇਹ ਰੁਮਾਲੇ ਨੂੰ ਰਹਿਣ ਦਿਓ, ਮੈਂ ਆਹ ਰੁਮਾਲਾ ਦਿਆਂਗਾ, ਮੈਂ ਆਹ ਰੁਮਾਲਾ ਦਿਆਂਗਾ। ਇਸ ਬੱਚੇ ਨੂੰ ਜਦੋਂ ਤੱਕ ਇਹ ਪੜ੍ਹਦਾ ਹੈ ਮੈਂ ਇਹਨੂੰ ਪੜ੍ਹਾਵਾਂਗਾ। ਮੈਂ ਅੱਜ ਤੋਂ ਬਾਅਦ ਇਹ ਸੋਚਾਂਗਾ ਵੀ ਇਸ ਬੱਚੇ ਦੀ ਭਰੀ ਹੋਈ ਫੀਸ, ਇਸ ਬੱਚੇ ਦਾ ਝੱਲਿਆ ਹੋਇਆ ਖਰਚਾ ਮੈਨੂੰ ਇਉਂ ਲੱਗੇਗਾ ਜਿਵੇਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਹੀ ਰੁਮਾਲਾ ਚੜਾਉਣਾ, ਮੈਨੂੰ ਇਉਂ ਲੱਗੇਗਾ। ਉਸ ਦਿਨ ਉਸ ਭਾਈ ਸਾਹਿਬ ਨੇ ਵੀ ਸ਼ੁਕਰਾਨਾ ਕੀਤਾ। ਕਹਿਣ ਲੱਗੇ ਅਸਲ ਵਿੱਚ ਸਾਨੂੰ ਗੁਰੂ ਦੀ ਸੇਵਾ ਦਾ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਵੀ ਗੁਰੂ ਦੀ ਸੇਵਾ ਕੀ ਕਰਨੀ ਚਾਹੀਦੀ ਹੈ। ਅੱਜ ਵੀ ਸਾਡੀ ਕੌਮ ਦੇ ਵਿੱਚੋਂ ਮੇਰਾ ਖਿਆਲ ਹੈ ਕਰੋੜਾਂ ਰੁਪਈਏ ਦੇ ਰੁਮਾਲੇ ਜਿਹੜੇ ਅਗਨ ਭੇਟ ਕੀਤੇ ਜਾਂਦੇ ਨੇ। ਅਸੀਂ ਐਸਾ ਨਹੀਂ ਕਰਦੇ ਵੀ ਗੁਰਦੁਆਰਾ ਸਾਹਿਬ ਦੀ ਕਿਸੇ ਇਮਾਰਤ ਲਈ, ਗੁਰਦੁਆਰਾ ਸਾਹਿਬ ਦੇ ਲਈ ਕਿਸੇ ਲੋੜੀਂਦੀ ਚੀਜ਼ ਲਈ ਪ੍ਰਬੰਧਕਾਂ ਨਾਲ ਗੱਲ ਕਰਕੇ ਸੇਵਾ ਕੀਤੀ ਜਾ ਸਕਦੀ ਹੈ। ਸਤਿਗੁਰੂ ਦੀ ਸੇਵਾ ਕਰ ਮਨਾ, ਪਰ ਸਤਿਗੁਰੂ ਦੀ ਸੇਵਾ ਉਹ ਕਰ ਜਿਹੜੀ ਸੇਵਾ ਕਰਕੇ ਗੁਰੂ ਦਾ ਮਨ ਮੰਨ ਜਾਏ। ਇਹ ਨਾ ਕਰ ਤੇਰੇ ਰੁਮਾਲੇ ਨੂੰ 3 ਮਿੰਟ ਮੈਨੂੰ ਨਹੀਂ ਲੱਗਦਾ ਵੀ ਕਦੇ ਕੋਈ ਲਾ ਕੇ ਰੱਖਦਾ। ਦਰਬਾਰ ਸਾਹਿਬ ਦੇਖ ਲੈਣਾ, ਤੁਹਾਨੂੰ ਅਕਸਰ ਦਿਸਦਾ ਹੈ, ਆਪਾਂ ਟੀਵੀ ਤੇ ਦੇਖਦੇ ਹਾਂ, ਕੋਈ 3 ਮਿੰਟ ਵੀ ਲਾ ਕੇ ਰੱਖਦਾ ਹੋਵੇ। ਰੁਮਾਲਾ ਲੈ ਕੇ ਜਾਂਦੇ ਆ, ਉਹ 2 ਮਿੰਟ ਨਾਲ ਲਾ ਕੇ ਰੱਖਦਾ, ਬਾਅਦ ਚ ਪਾਸੇ ਕਰਕੇ ਰੱਖ ਦਿੰਦਾ, ਤੇ ਉਹ ਰੁਮਾਲਿਆਂ ਦਾ ਪਤਾ ਹੀ ਨਹੀਂ ਵੀ ਕਿੰਨਾ ਕੀ ਕੁਛ ਵਾਪਰਦਾ ਹੈ। ਜੇ ਉਹੀ ਪੈਸੇ ਇਕੱਠੇ ਕਰਕੇ ਕਿਸੇ ਗਰੀਬ ਬੱਚੇ ਦੀ ਫੀਸ ਭਰ ਦੇਗਾ ਨਾ, ਮੈਨੂੰ ਲੱਗਦਾ ਗੁਰੂ ਨਾਨਕ ਤੇਰੀਆਂ ਝੋਲੀਆਂ ਭਰ ਦੇਗਾ ਸਿੱਖਾ ਵੀ ਅੱਜ ਤੂੰ ਵਧੀਆ ਕੰਮ ਕੀਤਾ, ਇੱਕ ਇਨਸਾਨੀਅਤ ਵਾਲਾ ਕੰਮ ਕੀਤਾ। ਗੁਰੂ ਦੀ ਸੇਵਾ ਤਾਂ ਆਹ ਸੇਵਾ ਹੈ। ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਪੁੱਤ ਪਹਿਲਾਂ ਗੁਰੂ ਕੋਲੋਂ ਸਿੱਖ ਤੂੰ ਸੇਵਾ ਕਿਵੇਂ ਕਰਨੀ ਹੈ, ਤੈਨੂੰ ਪਤਾ ਹੋਵੇ ਇਸ ਗੱਲ ਦਾ। ਦੂਜੀ ਗੱਲ ਹੈ ਆਪਣੇ ਮਾਪਿਆਂ ਦੀ ਸੇਵਾ ਕਰਨੀ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਇੱਕ ਤਾਂ ਗੁਰਮਤ ਦੀ ਲੜੀ ਕਦੇ ਲੰਮੀ ਨਹੀਂ ਹੋਣੀ। ਇਹ ਗੱਲ ਹਮੇਸ਼ਾ ਚੇਤਾ ਰੱਖਿਓ, ਜਦੋਂ ਵੀ ਕਦੇ ਪਖੰਡ ਵਰਤੇਗਾ ਨਾ, ਤੇ ਪਖੰਡ ਹਮੇਸ਼ਾ ਬਹੁ ਗਿਣਤੀ 'ਚ ਹੋਏਗਾ।
ਗੁਰਮਤਿ ਬਹੁਤ ਘੱਟ ਹੋਏਗੀ। ਗੁਰਮਤਿ ਤੇ ਕੋਈ ਬਿਰਲਾ ਚੱਲਣ ਵਾਲਾ ਹੁੰਦਾ, ਹਰ ਬੰਦਾ ਨਹੀਂ ਤੁਰਦਾ ਗੁਰਮਤਿ ਦੇ ਰਾਹ ਤੇ। ਹੁਣ ਜਿਹੜੀ ਮਾਪਿਆਂ ਦੀ ਸੇਵਾ ਹੈ, ਹਰ ਵਾਰੀ ਕੋਈ ਨਾ ਕੋਈ ਪਖੰਡ ਕਰਕੇ ਅਸੀਂ ਭਰਮਾ ਦਿੰਦੇ ਆ, ਪਰ ਜਿਹੜੀ ਮਾਪਿਆਂ ਦੀ ਸੇਵਾ ਹੈ, ਗੁਰਮਤਿ ਕੀ ਕਹਿੰਦੀ ਵੀ ਤੂੰ ਧਰਮ ਕਿਵੇਂ ਕਮਾਉਣਾ ਹੈ ਤੇ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਨੇ, ਉਹ ਮੈਂ ਇੱਕ ਸ਼ਲੋਕ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਭਗਤ ਨਾਮਦੇਵ ਜੀ ਤੇ ਭਗਤ ਤਲੋਚਨ ਜੀ, ਤੁਸੀਂ ਅੱਜ ਵੀ ਕਿਤੇ ਜਾ ਕੇ ਦੇਖੋ, ਇਹਨਾਂ ਦੇ ਪਿੰਡ ਨੇੜੇ ਨੇੜੇ ਨੇ, ਬਿਲਕੁਲ ਕੋਈ ਬਹੁਤੀ ਦੂਰੀ ਤੇ ਨਹੀਂ ਹੈ। ਦੋਨਾਂ ਦੀ ਦੋਸਤੀ ਸੀ, ਦੋਨੇ ਇਕੱਠੇ ਜਣੇ ਰੱਬੀ ਰਾਹ ਤੇ ਤੁਰੇ, ਤੇ ਦੋਨਾਂ ਦਾ ਨੇੜਤਾ ਬਹੁਤ ਜ਼ਿਆਦਾ ਬਣ ਗਈ। ਹੁਣ ਭਗਤ ਨਾਮਦੇਵ ਜੀ ਕੱਪੜੇ ਰੰਗਣ ਦਾ ਕੰਮ ਕਰਦੇ ਨੇ। ਛੀਂਬਾ ਸ਼ਬਦ ਬਣਿਆ ਛੀਪੇ ਤੋਂ। ਛੀਪੇ ਦਾ ਅਰਥ ਹੁੰਦਾ ਹੈ ਕੱਪੜਿਆਂ ਨੂੰ ਛਾਪਣ ਵਾਲਾ। ਜਿਹੜੇ ਪੁਰਾਣੇ ਨਾਂ ਨੇ ਨਾ, ਉਹਨਾਂ ਦਾ ਪਿੱਛੇ ਪਿਛੋਕੜ ਸੀ, ਜਾਤ ਨਾਲ ਸੰਬੰਧਿਤ ਨਹੀਂ ਸੀ। ਜਿਵੇਂ ਕੁੰਭ ਤੋਂ, ਕੁੰਭ ਦਾ ਮਤਲਬ ਘੜਾ, ਪਹਿਲਾਂ ਬਹੁਤੇ ਘੜੇ ਹੀ ਬਣਦੇ ਸੀ, ਬਾਕੀ ਭਾਂਡਿਆਂ ਦੀ ਲੋੜ ਨਹੀਂ ਸੀ ਪੈਂਦੀ ਇੰਨੀ। ਕੁੰਭ ਦਾ ਮਤਲਬ ਹੈ ਘੜਾ। ਜਿਹੜਾ ਕੁੰਭ ਨੂੰ ਬਣਾਉਂਦਾ ਘੁਮਾਰ, ਕੱਕੇ ਨਾਲ ਘੁਮਾਰ ਲਿਖਿਆ ਹੁੰਦਾ ਗੁਰਬਾਣੀ ਵਿੱਚ ਅੱਜ ਵੀ। ਕੁੰਭ ਨੂੰ ਬਣਾਉਣ ਵਾਲਾ ਘੁਮਾਰ। ਤਰਖਾਣ ਦਾ ਮਤਲਬ ਕੀ ਹੁੰਦਾ? ਤਰ ਦਾ ਮਤਲਬ ਹੁੰਦਾ ਦਰਖਤ, ਖਾਣ ਦਾ ਮਤਲਬ ਹੁੰਦਾ ਛਿੱਲਣ ਵਾਲਾ। ਜਿਹੜਾ ਦਰਖਤਾਂ ਨੂੰ ਛਿੱਲਦਾ ਉਹ ਤਰਖਾਣ ਬਣ ਗਿਆ। ਲੋਹਾਰ ਜਿਹੜਾ ਲੋਹੇ ਦਾ ਕੰਮ ਕਰਦਾ, ਸੁਨਿਆਰ ਜਿਹੜਾ ਸੋਨੇ ਦਾ ਕੰਮ ਕਰਦਾ। ਅਣਗਿਣਤ ਐਸੇ ਸ਼ਬਦ ਨੇ ਜਿਹੜੇ ਕਿਸੇ ਨਾ ਕਿਸੇ ਗੱਲ ਨਾਲ ਇੰਡੀਕੇਟ ਕਰਦੇ ਸਨ ਵੀ ਇਹ ਸ਼ਬਦ ਪਿੱਛੇ ਪਿਛੋਕੜ ਵਿੱਚ ਕਿਹਨਾਂ ਲੋਕਾਂ ਨਾਲ ਜੁੜਿਆ ਹੋਇਆ। ਮੈਂ ਆਪਣੀ ਗੱਲ ਬੁਲਾਵਾਂ। ਭਗਤ ਨਾਮਦੇਵ ਜੀ ਕੱਪੜੇ ਛਾਪਦੇ ਨੇ। ਅੱਜ ਤਾਂ ਸਾਨੂੰ ਬਣੇ ਬਣਾਏ ਪ੍ਰਿੰਟ ਮਿਲ ਜਾਂਦੇ ਨੇ ਆਪਣੀ ਮਰਜ਼ੀ ਦੇ, ਉਦੋਂ ਕੱਪੜਾ ਇੱਕੋ ਹੀ ਹੁੰਦਾ ਸੀ, ਛਾਪਿਆ ਕਰਦੇ ਸੀ ਲੋਕ ਆਪਣੀ ਮਰਜ਼ੀ ਦਾ। ਹੁਣ ਜਦੋਂ ਕੱਪੜੇ ਛਾਪ ਰਹੇ ਨੇ ਤੇ ਉਹਦੇ ਕੋਲ ਭਗਤ ਤਲੋਚਨ ਜੀ ਗਏ, ਕਹਿਣ ਲੱਗੇ ਵੀ ਸਰਨਾ ਤੂੰ ਕਿਸ ਰਾਹੇ ਤੁਰ ਪਿਆ? ਕਹਿੰਦੇ ਕਿਉਂ? ਕਹਿਣ ਲੱਗੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਤੂੰ ਰੱਬ ਦੀ ਬੰਦਗੀ ਕਰਨ ਵਾਲਾ, ਤੂੰ ਲੱਗ ਪਿਆ ਕੱਪੜੇ ਰੰਗਣ, ਕਿਰਤ ਕਰਨ ਲੱਗ ਪਿਆ, ਇਹ ਤੂੰ ਕਿਵੇਂ ਕਰ ਸਕਣਾ? ਭਗਤ ਨਾਮਦੇਵ ਜੀ ਕਹਿਣ ਲੱਗੇ ਨਹੀਂ ਨਹੀਂ, ਹੁਣ ਅਭਿਆਸ ਪੱਕ ਗਿਆ ਆਪਣਾ, ਹੁਣ ਮੈਂ ਹੱਥਾਂ ਪੈਰਾਂ ਨਾਲ ਕੰਮ ਕਰਦਾ, ਕਿਰਤਕਾਰ ਕਰਨਾ, ਤੇ ਜਿਹੜਾ ਮੈਂ ਆਪਣਾ ਧਿਆਨ ਹੈ ਉਹ ਹਮੇਸ਼ਾ ਰੱਬ ਦੇ ਚਰਨਾਂ ਵਿੱਚ ਜੋੜ ਕੇ ਰੱਖਣਾ ਹੈ ਵੀ ਮੈਂ ਗਲਤ ਕੰਮ ਨਾ ਕਰਾਂ, ਕਿਸੇ ਨੂੰ ਠੱਗਾ ਨਾ, ਧੋਖਾ ਨਾ ਕਰਾਂ। ਉਹ ਕਹਿਣ ਲੱਗੇ ਇੱਕ ਬੰਦਾ ਦੋ ਕੰਮ ਕਿਵੇਂ ਕਰ ਸਕਦਾ? ਇਹ ਤਾਂ ਤੂੰ ਲੋਕਾਂ ਨੂੰ ਭੁਲੇਖਾ ਪਾਉਣ ਵਾਲੀ ਗੱਲ ਕਰਨਾ। ਪਹਿਲਾਂ ਮੈਂ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਾਂ, ਇਹ ਗੱਲ ਨੂੰ ਪਕੜ ਵਿੱਚ ਰੱਖਿਓ ਬਹੁਤ ਧਿਆਨ ਨਾਲ। ਇਹ ਸ਼ਲੋਕ ਕਬੀਰ ਸਾਹਿਬ ਦਾ ਹੈ। ਫਿਰ ਦੁਬਾਰੇ ਬੇਨਤੀ ਕਰਾਂ, ਸ਼ਲੋਕ ਕਬੀਰ ਸਾਹਿਬ ਦਾ ਹੈ, ਸ਼ਲੋਕ ਨਾਮਦੇਵ ਜੀ ਦਾ ਨਹੀਂ ਹੈ, ਸ਼ਲੋਕ ਭਗਤ ਤਲੋਚਨ ਜੀ ਦਾ ਨਹੀਂ ਹੈ, ਪਰ ਜ਼ਿਕਰ ਨਾਮਦੇਵ ਤੇ ਤਲੋਚਨ ਜੀ ਦਾ ਹੈ। ਲਖਾਰੀ ਇਹ ਸ਼ਲੋਕ ਦੇ, ਇਹਨਾਂ ਸ਼ਲੋਕਾਂ ਦੇ ਲਖਾਰੀ ਨੇ ਜਿਹੜੇ ਉਹ ਕਬੀਰ ਸਾਹਿਬ ਨੇ। ਹੁਣ ਪੜ੍ਹੀਏ ਸ਼ਲੋਕ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ। ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ ਯਾਰ। ਇਹ ਉਹਦਾ ਮਿੱਤਰ ਕਹਿੰਦਾ, ਸੱਜਣ ਕਹਿੰਦਾ, ਮੀਤ ਕਹਿੰਦਾ ਉਹਦਾ। ਕਾਗੇ ਛੀਪਾ ਛਾਈ ਲੋ ਰਾਮ ਨਾ ਲਾਭੋ ਚੀਟ। ਤੂੰ ਕੱਪੜੇ ਰੰਗਣ ਚ ਲੱਗ ਗਿਆ, ਤੂੰ ਰੱਬ ਦਾ ਨਾਮ ਕਦੋਂ ਲੈਣਾ? ਹੁਣ ਉਹ ਜਵਾਬ ਦਿੰਦੇ ਨੇ, ਇਹ ਕਬੀਰ ਸਾਹਿਬ ਦੇ ਦੋ ਸ਼ਲੋਕ ਨੇ। ਨਾਮਦੇਵ ਜੀ ਜਵਾਬ ਦਿੰਦੇ ਨੇ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੈਂ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਨਾ ਤੇ ਆਪਣਾ ਚਿੱਤ ਪਰਮੇਸ਼ਰ ਨਾਲ ਜੋੜ ਕੇ ਰੱਖਣਾ। ਉਹ ਕਹਿਣ ਲੱਗੇ ਕਿਵੇਂ ਹੋ ਸਕਦਾ ਇੱਕ ਬੰਦਾ ਦੋ ਦੋ ਕੰਮ ਕਰੇ, ਇਹ ਕਿਵੇਂ ਹੋ ਸਕਦਾ? ਭਗਤ ਨਾਮਦੇਵ ਜੀ ਕਹਿਣ ਲੱਗੇ ਬੈਠ, ਫਿਰ ਮੈਂ ਤੈਨੂੰ ਦੱਸਣਾ। ਕਹਿਣ ਲੱਗੇ ਦੱਸੋ। ਹੁਣ ਭਗਤ ਨਾਮਦੇਵ ਜੀ ਇੱਕ ਸ਼ਬਦ ਉਚਾਰਦੇ ਨੇ, ਇਹ ਨਾਮਦੇਵ ਜੀ ਦਾ ਹੈ। ਦੇਖੋ ਕਿੱਡਾ ਪਿਆਰਾ ਸ਼ਬਦ ਹੈ, ਸੇਵਾ ਕਰਨ ਦਾ ਬਲ ਦੱਸ ਰਹੇ ਨੇ ਸਾਨੂੰ। ਕਹਿਣ ਲੱਗੇ ਸ਼ਬਦ ਬੜਾ ਪਿਆਰਾ ਹੈ। ਆਨੀਲੇ ਕਾਗਦ
ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮੀ ਵਾਲੇ। ਬੱਚਿਆਂ ਨੇ ਅੱਜ ਪਤੰਗ ਮੁੱਢ ਮਿਲ ਜਾਂਦੇ ਨੇ, ਪਹਿਲਾਂ ਨਹੀਂ ਸੀ ਮਿਲਦੇ, ਬੱਚਾ ਆਪੇ ਬਣਾਉਂਦਾ ਸੀ। ਕਹਿੰਦੇ ਬੱਚੇ ਨੇ ਪਤੰਗ ਲਿਆ, ਆਕਾਸ਼ ਵਿੱਚ ਉਡਾ ਰਿਹਾ। ਆਨੀ ਲੈ ਕਾਗਦ ਕਾਟੀ ਲੈ ਗੁੱਡੀ, ਗੁੱਡੀ ਦਾ ਮਤਲਬ ਪਤੰਗ। ਆਕਾਸ਼ ਮਦੇ ਭਰਮੀ ਵਾਲੇ, ਪੰਜ ਜਨਾਂ ਸਿਓ ਬਾਤ ਬਤਊਆ, ਨਾਲ ਦੇ ਸਾਥੀਆਂ ਨਾਲ ਗੱਲਾਂ ਵੀ ਕਰ ਰਿਹਾ, ਸਹੀ ਸਹੀ ਜਵਾਬ ਦੇ ਰਿਹਾ। ਚੀਤ ਸੋ ਡੋਰੀ ਰਾਖੀ ਵਾਲੇ, ਕਹਿੰਦੇ ਪਰ ਉਹਦਾ ਚਿੱਤ ਪੂਰਾ ਪੂਰਾ ਧਿਆਨ ਉਹਦਾ ਡੋਰੀ 'ਚ ਹੈ, ਭਈ ਕਿਤੇ ਮੇਰਾ ਪਤੰਗ ਫਸ ਨਾ ਜਾਏ ਕਿਧਰੇ ਦਰਖਤ ਵਿੱਚ, ਕਿਸੇ ਕੋਈ ਇਹਨੂੰ ਕੱਟ ਨਾ ਲਵੇ, ਮੇਰਾ ਪਤੰਗ ਡਿੱਗ ਨਾ ਜਾਏ। ਗੱਲਾਂ ਬੱਚਿਆਂ ਨਾਲ ਕਰਦਾ ਹੈ, ਧਿਆਨ ਡੋਰੀ 'ਚ ਹੈ। ਇੱਕੋ ਹੀ ਬੱਚਾ ਦੋ ਕੰਮ ਕਰ ਰਿਹਾ ਨਾ। ਭਗਤ ਲੋਚਨ ਜੀ ਕਹਿਣ ਲੱਗੇ ਬਿਲਕੁਲ, ਕਹਿੰਦੇ ਰਾਮ ਨਾਮਾ ਮਨ ਰਾਮ ਨਾਮਾ ਬੇਦੀ ਵਾਲੇ, ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਕਹਿੰਦੇ ਮੇਰਾ ਧਿਆਨ ਇਵੇਂ ਰੱਬ ਵਿੱਚ ਜੁੜ ਗਿਆ ਜਿਵੇਂ ਇੱਕ ਸੁਨਿਆਰ। ਹੁਣ ਦੇਖੋ ਸੋਨੇ ਦਾ ਗਹਿਣਾ ਕਿੱਡਾ ਛੋਟਾ ਹੁੰਦਾ, ਏਡੇ ਛੋਟੇ ਸੋਨੇ ਦੇ ਗਹਿਣੇ ਤੇ ਵੀ ਕਾਰਾਗਰੀ ਕਰ ਦੇਣੀ, ਉਹਦੇ ਤੇ ਵੀ ਬੇਲ ਬੂਟੀਆਂ ਪਾ ਦੇਣੀਆਂ। ਕਿੰਨੇ ਧਿਆਨ ਦੀ ਲੋੜ ਹੈ। ਪਰ ਉਹਦਾ ਧਿਆਨ ਜੇ ਐਡਾ ਕਿਰਤ ਵਿੱਚ ਲੱਗਿਆ ਹੋਇਆ ਤਾਂ ਦੂਜੇ ਪਾਸੇ ਉਹਦਾ ਧਿਆਨ ਇਹ ਵੀ ਲੱਗਿਆ ਹੋਇਆ ਵੀ ਕਿਸੇ ਗਾਹਕ ਨੂੰ ਗਲਤ ਨਹੀਂ ਰੇਟ ਦੱਸਣਾ। ਸੋਨਾ ਤੋਲਿਆਂ ਦੇ ਭਾਅ ਵਿਕਦਾ, ਕਿਸੇ ਦਾ ਗਹਿਣਾ ਕਿਸੇ ਨੂੰ ਦੇ ਬੈਠੇ ਆ ਤੇ ਮੁੜ ਕੇ ਭਰਨਾ ਔਖਾ ਹੋ ਜਾਏਗਾ। ਹੁਣ ਤਾਂ ਗਾਹਕ ਨੂੰ ਵੀ ਗੱਲ ਕਰਨ ਦਾ ਵੀ ਢੰਗ ਠੀਕ ਹੈ ਤੇ ਸੋਨੇ ਤੇ ਕਲਾਕਾਰੀ ਕਰਨ ਵਾਲਾ ਢੰਗ ਵੀ ਠੀਕ ਹੈ। ਜਿਵੇਂ ਉਹਨਾਂ ਨੇ ਕਿਹਾ ਉਵੇਂ ਦੀ ਕਲਾਕਾਰੀ ਵੀ ਕਰਕੇ ਦੇਣੀ ਹੈ। ਕਹਿੰਦੇ ਜਿਵੇਂ ਸੁਨਿਆਰੇ ਦਾ ਮਨ ਦੋ ਕੰਮ ਕਰ ਰਿਹਾ, ਉਹ ਕਿਰਤ ਵੀ ਕਰ ਰਿਹਾ ਤੇ ਨਾਲ ਸਾਹਮਣੇ ਗਾਹਕ ਨੂੰ ਵੀ ਜਵਾਬ ਦੇ ਰਿਹਾ। ਕਹਿੰਦੇ ਇਵੇਂ ਮੇਰਾ ਮਨ ਰੱਬ ਦੇ ਨਾਮ ਵਿੱਚ ਲੱਗਿਆ ਹੋਇਆ। ਅਗਲੀ ਉਦਾਹਰਨ, ਮਨ ਰਾਮ ਨਾਮਾ ਭੇਦੀ ਵਾਲੇ, ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਆਨੀ ਲੈ ਕੁੰਭ, ਹੁਣੇ ਗੱਲ ਕੀਤੀ ਸੀ, ਸ਼ਬਦ ਵੀ ਆ ਗਿਆ। ਕੁੰਭ ਦਾ ਅਰਥ ਹੁੰਦਾ ਘੜਾ। ਕੁੰਭ ਦਾ ਅਰਥ ਉਹ ਨਹੀਂ ਜਿਹੜਾ ਪਾਣੀ ਪਾ ਕੇ ਰੱਖਦੇ ਆਪਾਂ, ਉਹ ਨਹੀਂ। ਕੁੰਭ ਦਾ, ਘੜੇ ਦਾ ਅਰਥ ਅਸਲ ਵਿੱਚ ਕੁੰਭ ਹੈ। ਕਹਿਣ ਲੱਗੇ ਜਿਵੇਂ ਆਨੀ ਲੈ ਕੁੰਭ, ਘੜੇ ਲਏ ਬੱਚੀਆਂ ਨੇ, ਭਰਾਈ ਲੈ ਉਦਕ, ਪਾਣੀ ਭਰ ਲਿਆ। ਰਾਜ ਕੁਆਰ ਪੁਰੰਦਰੀਏ ਹਸ਼ਟ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਵਾਲੇ। ਇਹਦਾ ਅਰਥ ਕੀ ਹੈ ਭਈ ਜਦੋਂ ਬੱਚੀਆਂ ਜਾਂਦੀਆਂ ਨੇ, ਹੁਣ ਅੱਜ ਤਾਂ ਨਹੀਂ, ਅੱਜ ਵੀ ਤੁਹਾਨੂੰ ਰਾਜਸਥਾਨ ਦੇ ਇਲਾਕੇ 'ਚ ਅੱਜ ਵੀ ਮਿਲ ਸਕਦੀਆਂ ਨੇ, ਉਹ ਉਧਰ ਇਲਾਕੇ 'ਚ ਪਾਣੀ ਦੀ ਕਮੀ ਹੈ। ਉਹ ਬੱਚੀਆਂ ਕੀ ਕਰਦੀਆਂ ਸੀ, ਪਾਣੀ ਇੰਨਾ ਨੇੜੇ ਨਹੀਂ ਸੀ ਮਨੁੱਖ ਦੇ, ਉਹ ਦੂਰੋਂ ਪਾਰੋਂ ਪਾਣੀ ਭਰ ਲੈਣ ਜਾਂਦੀਆਂ ਸੀ। ਮੈਂ ਇੱਕੋ ਗੇੜੇ 'ਚ ਜ਼ਿਆਦਾ ਪਾਣੀ ਭਰ ਲਿਆ ਵਾਂ, ਉਹ 3 ਘੜੇ ਚੁੱਕ ਲੈਂਦੀਆਂ ਸੀ, ਇੱਕ ਐਸ ਬਾਂਹ ਵਿੱਚ, ਇੱਕ ਐਸ ਬਾਂਹ ਵਿੱਚ, ਇੱਕੋ ਦੀ ਸਾਥਣੋਂ ਦੇ ਸਿਰ ਤੇ ਘੜਾ ਰੱਖ ਦਿੰਦੀ ਸੀ। ਹੁਣ ਆ ਵੀ ਘੜਾ ਬਾਂਹ ਨੇ ਪਕੜਿਆ, ਆ ਵੀ ਘੜਾ ਬਾਂਹ ਨੇ ਪਕੜਿਆ, ਸਿਰ ਵਾਲਾ ਕਿਸੇ ਨੇ ਨਹੀਂ ਪਕੜਿਆ। ਔਰ ਉਹ ਹੱਸਦੀਆਂ ਨੇ, ਖੇਡਦੀਆਂ ਨੇ, ਅੱਗੇ ਪਿੱਛੇ ਦੇਖਦੀਆਂ ਨੇ, ਠੱਠਾ ਮਖੌਲ ਕਰਦੀਆਂ ਨੇ, ਅੱਲੜ ਬੱਚੀਆਂ ਨੇ, ਸਾਰਾ ਕੁਝ ਕਰਦਿਆਂ ਹੋਇਆ ਸਿਰ ਵਾਲਾ ਘੜਾ ਕਦੇ ਡਿੱਗਣ ਨਹੀਂ ਦਿੰਦੀਆਂ। ਉਹਨੂੰ ਕੌਣ ਸੰਭਾਲਦਾ? ਕਹਿੰਦੇ ਉਹਨੂੰ ਸੁਰਤ ਸੰਭਾਲਦੀ ਹੈ। ਜਿੱਦਾਂ ਨੂੰ ਘੜਾ ਟੇਢਾ ਹੋਣ ਲੱਗਦਾ ਗਰਦਨ ਟੇਢੀ ਕਰ ਲੈਂਦੀ ਹੈ। ਕਿੱਡੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਆਨੀ ਲੈ ਕੁੰਭ, ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ ਹਸ਼ਟ ਵਿਨੋਦ ਵਿਚਾਰ ਕਰਤੀ ਹੈ, ਚੀਜ਼ ਸੋ ਗਾਗਰ ਰਾਖੀ ਵਾਲੇ। ਬਾਕੀ ਦੇ ਮੈਂ ਅਰਥ ਨਹੀਂ ਕਰਨੇ ਕਿਉਂਕਿ ਮੈਂ ਕਾਫੀ ਲੰਮਾ ਪੈਂਡਾ ਕਰਨਾ, ਤੇ ਮੈਂ ਉਹ ਸ਼ਬਦ ਐਵੇਂ ਸੰਖੇਪ ਦੇ ਵਿੱਚ ਸੁਣਾ ਦਿੰਦਾ ਤੁਹਾਨੂੰ। ਭਗਤ ਨਾਮਦੇਵ ਜੀ ਆਖਦੇ ਨੇ, ਕਹਿੰਦੇ ਇਵੇਂ ਰਾਜ ਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਜ਼ ਸੋ ਗਾਗਰ ਰਾਖੀ ਵਾਲੇ। मंदिर एक द्वार 10 जाके गऊ चराबन छाड़ी वाले, 5 कोस पर गऊ चराब 300 बछड़ा राखी वाले। गां कित्थे चुगदी है पर उहदे ध्यान विच अपना बच्चा है। इसे तरह कहत नाम दियो सुनो तलोचन, बालक पालन पौड़ी वाले, अंतर बाहर काज विरोधी चीत सो बारक राखी वाले। कहंदे मां अपने बच्चे नूं भंगूड़े च पा के सारे घर दे काम कार करदी है। हो सकदा है उहनूं बाहरों गुआंढण दे खड़काई हुई बैल ना पता लगे, हो सकदा कोई बाहर कोई समान रख के गया होवे उहनूं उस खड़काए बूहे दा ना पता लगे। पर ऐसा नहीं हुंदा भी मां दा बच्चा रो रो के कमला हो जाए ते मां नूं अपने बच्चे दी आवाज़ ना सुने, बाकी कुछ सुने ना सुने, पर मां दा भंगूड़ा हिलिया बच्चे दा भज के जांदी बच्चे कोल। हुण किड्डे प्यारियां उदाहरणां दे के भगत नामदेव जी कहंदे ने, कहंदे मेरा ध्यान इवें रब विच जुड़ गया। अज पता नहीं असीं किहड़ी सिੱਖੀ कमा रहे। मैं शरेआम कहना इस गल नूं, जे धीए तेरा बाप घरे प्रसादे तो भुखा बैठा है
ਤਾਂ ਮੱਤ ਸੋਚੀ ਤੇਰੀ ਪੜ੍ਹੀ ਹੋਈ ਸੁਖਮਨੀ ਸਾਹਿਬ ਨਾਲ ਗੁਰੂ ਅਰਜਨ ਪਾਤਸ਼ਾਹ ਖੁਸ਼ ਹੋ ਜਾਣਗੇ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਨੇ ਆ ਤੇ ਲੋਕ ਇਹ ਫਤਵਾ ਦਿੰਦੇ ਨੇ ਜੀ ਬਾਣੀ ਤੋਂ ਤੋੜਦੇ ਨੇ। ਕਦਾ ਚਿੱਤ ਨਹੀਂ, ਬਾਣੀ ਇੱਕ ਨਹੀਂ 4 ਪਾਠ ਕਰ ਮੇਰੀ ਧੀਏ ਸੁਖਮਨੀ ਸਾਹਿਬ ਦੇ, ਜਿੰਨੇ ਕਰੇਗੀ ਉਹਨਾਂ ਤੈਨੂੰ ਲਾਭ ਹੋਵੇਗਾ। ਪਰ ਇਹ ਚੇਤਾ ਰੱਖੀ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਖਿਆਲ ਰੱਖੀ, ਕਿਤੇ ਐਸਾ ਨਾ ਹੋਵੇ ਤੂੰ ਘਰ ਨੂੰ ਨਰਕ ਬਣਾ ਕੇ ਬੈਠ ਜਾਏ। ਤੇਰਾ ਪਿਓ ਵੀ ਭੁੱਖਾ ਬੈਠਾ, ਤੇਰੀ ਮਾਂ ਵੀ ਭੁੱਖੀ ਬੈਠੀ, ਤੇਰਾ ਪਤੀ ਕੰਮ ਤੇ ਜਾਣ ਲਈ ਬੈਠਾ ਤੇ ਤੂੰ ਘਰ ਵਿੱਚ ਲੰਗਰ ਨਾ ਬਣਾਵੇਂ, ਇਕੱਲਾ ਪਾਠ ਕਰਨ 'ਚ ਸੋਚ ਲਵੇਂ, ਗੁਰੂ ਕਦੇ ਖੁਸ਼ ਨਹੀਂ ਹੋਵੇਗਾ। ਪਾਠ ਵੀ ਲਾ ਲੈ, ਨਾਲ ਘਰ ਦੇ ਕੰਮ ਵੀ ਕਰ ਲੈ, ਦੋਵੇਂ ਕੰਮ ਕਰ। ਕੰਮ ਛੱਡ ਕੇ ਨਹੀਂ, ਮਾਤਾ ਪਿਤਾ ਦੀ ਸੇਵਾ ਕਰ, ਮਾਤਾ ਪਿਤਾ ਦੀਆਂ ਅਸੀਸਾਂ ਲੈ, ਆਪਣੀਆਂ ਲੱਗੀਆਂ ਜ਼ਿੰਮੇਵਾਰੀਆਂ ਨੂੰ ਨਿਭਾ, ਆਪਣੇ ਬੱਚਿਆਂ ਨੂੰ ਸੰਭਾਲ। ਮੈਂ ਉਸ ਵੀਰੇ ਨੂੰ ਵੀ ਬੇਨਤੀ ਕਰਨਾ ਹੈ, ਆਪਣੇ ਘਰਾਂ ਨੂੰ ਸਵਰਗ ਵਰਗੇ ਬਣਾਈਏ, ਬਾਣੀ ਪੜ੍ਹੀਏ, ਚੇਤੇ ਰੱਖੀਏ, ਗੁਰੂ ਕੇ ਬਚਨਾਂ ਨਾਲ ਜੁੜੀਏ, ਪਰ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਏ। ਇਹ ਹੈ ਪਰਿਵਾਰ ਦੀ ਸੇਵਾ, ਗੁਰੂ ਦੀ ਸੇਵਾ, ਫਿਰ ਪਰਿਵਾਰ ਦੀ ਸੇਵਾ। ਹੁਣ ਤੀਜਾ ਪੱਖ ਸਮਾਜ ਦੀ ਸੇਵਾ। ਸਮਾਜ ਵਿੱਚੋਂ ਅਸੀਂ ਬਹੁਤ ਕੁਝ ਲੈਂਦੇ ਹਾਂ, ਔਰ ਸਾਰਾ ਕੁਝ ਸਮਾਜ ਵਿੱਚੋਂ ਹੀ ਲੈਂਦੇ ਹਾਂ। ਸਾਡੇ ਤਾਂ ਥਾਲੀ 'ਚ ਪਈ ਰੋਟੀ ਹੁੰਦੀ ਹੈ ਨਾ, ਪਰ ਰੋਟੀ ਦਾ ਪਿਛੋਕੜ ਕੀ ਹੈ? ਉਹ ਕਿਸ ਕਿਸਾਨ ਨੇ ਬੀਜੀ, ਵੱਢੀ, ਕਿੱਥੇ ਤੱਕ ਲੈ ਕੇ ਆ ਗਿਆ? ਮੈਂ ਤਾਂ ਥਾਲੀ 'ਚ ਪਈ ਰੋਟੀ ਦੇਖ ਰਿਹਾ, ਨਹੀਂ, ਉਹਦਾ ਪਿਛੋਕੜ ਬਹੁਤ ਵੱਡਾ। ਸਮਾਜ ਕੋਲੋਂ ਅਸੀਂ ਬਹੁਤ ਕੁਝ ਲੈਂਦੇ ਹਾਂ, ਫਿਰ ਮੇਰਾ ਫਰਜ਼ ਬਣਦਾ ਮੈਂ ਸਮਾਜ ਨੂੰ ਕੁਝ ਦਵਾਂ ਵੀ, ਇੱਕ ਨੇਕ ਇਨਸਾਨ ਬਣ ਕੇ ਮੈਂ ਸੇਵਾ ਕਰਾਂ। ਦੇਖੋ ਗੁਰੂ ਜੀ ਦੀ ਬਾਣੀ ਦੇ ਕਿੱਡੇ ਪਿਆਰੇ ਬੋਲ ਨੇ, ਵਿੱਚ ਦੁਨੀਆ ਸੇਵ ਕਮਾਈ ਹੈ। ਸੇਵਾ ਕਿੱਥੇ ਕਰਨੀ ਹੈ? ਵਿੱਚ ਦੁਨੀਆ, ਲੋਕਾਂ ਵਿੱਚ ਜਾ ਕੇ ਲੋੜਵੰਦਾਂ ਦੀ ਸੇਵਾ ਕਰ, ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੀ ਸੇਵਾ ਕਰ। ਕਿਸੇ ਲੋੜਵੰਦ ਦੇ ਮੁੱਖ ਵਿੱਚ ਪ੍ਰਸ਼ਾਦਾ ਪਾ, ਕਿਸੇ ਲੋੜਵੰਦ ਨੂੰ ਕੱਪੜਾ ਲੈ ਕੇ ਦੇ, ਕਿਸੇ ਲੋੜਵੰਦ ਦੇ ਨਾਲ ਉਹਦੇ ਸਹਾਇਕ ਹੋ ਕੇ ਖੜ, ਉਹਦੇ ਨਾਲ ਗੁਰੂ ਦੀਆਂ ਖੁਸ਼ੀਆਂ ਤੇਰੀ ਝੋਲੀ 'ਚ ਪੈਣਗੀਆਂ। ਕਿਸੇ ਦੀ ਮਦਦ ਕਰਕੇ ਦੇਖ, ਤੈਨੂੰ ਪਤਾ ਲੱਗੇਗਾ ਫਿਰ ਸਮਾਜ ਵਿੱਚ ਮੈਂ ਕਿਵੇਂ ਵਿਚਰਨਾ। ਸਮਾਜ ਦੀ ਸੇਵਾ ਕਰ। ਮੈਂ ਫਿਰ ਦੁਬਾਰੇ ਦੁਹਰਾ ਦਿਆਂ, ਅੱਜ ਬਹੁਤ ਵੱਡੀ ਲੋੜ ਹੈ, ਕੁਦਰਤ ਦੀ ਸੰਭਾਲ ਕਰ, ਪਾਣੀ ਦੀ ਸੰਭਾਲ ਕਰ, ਹਵਾ ਦੀ ਸੰਭਾਲ ਕਰ, ਧਰਤੀ ਦੀ ਸੰਭਾਲ ਕਰ। ਕੋਸ਼ਿਸ਼ ਕਰ ਜਿੰਨਾ ਕੁਝ ਮੈਂ ਸਮਾਜ ਨੂੰ ਦੇ ਸਕਣਾ, ਮੈਂ ਇੱਕ ਚੰਗਾ ਇਨਸਾਨ ਬਣ ਕੇ ਜੀਵਾਂ, ਸਮਾਜ ਦੀ ਸੇਵਾ ਕਰਾਂ। ਜਿਹੜੀਆਂ ਮੇਰੇ ਪ੍ਰਤੀ ਲੱਗੀਆਂ ਜ਼ਿੰਮੇਵਾਰੀਆਂ ਨੇ ਮੈਂ ਉਹਨਾਂ ਨੂੰ ਨਿਭਾਵਾਂ। ਸੱਚ ਕਰਕੇ ਜਾਣਿਓ, ਜਦੋਂ ਬੰਦਾ ਸਮਾਜ ਦੀ ਸੇਵਾ ਕਰਦਾ ਨਾ ਤੇ ਬਹੁਤ ਵੱਡੀ ਦਿਲਾਂ 'ਚ ਥਾਂ ਬਣਦੀ ਹੈ, ਦਿਲਾਂ 'ਚ ਥਾਂ ਬਣਦੀ ਹੈ। ਉਹ ਦਿਲਾਂ ਦਾ ਰਾਜਾ ਬਣ ਜਾਂਦਾ ਮਨੁੱਖ। ਕਿਤੇ ਸੇਵਾ ਕਰਕੇ ਅਸੀਂ ਆਪਣੇ ਜੀਵਨ ਵਿੱਚ ਸਮਝੀਏ ਸਹੀ। ਛੋਟੀਆਂ ਜਿਹੀਆਂ ਉਦਾਹਰਨਾਂ ਦੇਣੀਆਂ ਚਾਹੁੰਦਾ। ਗੁਰੂ ਘਰ ਵਿੱਚ ਐਸੀਆਂ ਬਹੁਤ ਉਦਾਹਰਨਾਂ ਨੇ, ਬਲਕਿ ਇੱਕ ਨਿਰਣਾ ਹੀ ਦੇ ਦਿੱਤਾ ਗੁਰੂ ਜੀ ਨੇ, ਜੇਤੇ ਜੀ ਤੇਤੇ ਸਭ ਤੇਰੇ। ਹੇ ਵਾਹਿਗੁਰੂ ਜੀ, ਜਿੰਨੇ ਜੀਵ ਨੇ ਇਹ ਸਾਰੇ ਹੀ ਤੇਰੇ ਨੇ। ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਹੀਂ। ਪਰ ਕਹਿੰਦੇ ਸੇਵਾ ਤੋਂ ਬਿਨਾਂ ਕੋਈ ਫਲ ਨਹੀਂ ਮਿਲਣਾ। ਮਨਾ ਤੈਨੂੰ ਲੱਗੇਗਾ ਵੀ ਮੈਂ ਭਾਂਡੇ ਧੋਣਾ ਹੈ, ਤੂੰ ਭਾਂਡੇ ਨਹੀਂ ਧੋਏਗਾ, ਤੂੰ ਆਪਣੇ ਦਿਲ ਦੀ ਮੈਲ ਧੋ ਲੇਗਾ। ਤੈਨੂੰ ਲੱਗਦਾ ਹੈ ਭਈ ਮੈਂ ਕਿਸੇ ਗਰੀਬ ਦੀ ਬਾਂਹ ਪਕੜੀ ਹੈ, ਨਹੀਂ, ਤੂੰ ਗਰੀਬ ਦੀ ਬਾਂਹ ਪਕੜ ਕੇ ਦੇਖ, ਗੁਰੂ ਤੇਰੀ ਬਾਂਹ ਪਕੜ ਲੇਗਾ। ਜ਼ਿੰਦਗੀ 'ਚ ਠੋਕਰ ਨਹੀਂ ਲੱਗਣ ਦੇਵੇਗਾ, ਪਤਾ ਲੱਗ ਜਾਏਗਾ। ਪਰ ਕਿਸੇ ਲਈ ਕੁਝ ਕਰਕੇ ਤਾਂ ਦੇਖਣਾ, ਸਮਾਜ ਦੀ ਸੇਵਾ ਕਰਕੇ ਦੇਖ। ਹੁਣ ਗੁਰੂ ਸਾਹਿਬਾਨ ਨੇ ਕਿੱਡਾ ਵੱਡਾ ਇੱਕ ਸਾਡੇ ਸਾਹਮਣੇ ਦ੍ਰਿਸ਼ਟਾਂਤ ਦਿੱਤਾ। ਸਾਡੇ ਕੋਲ ਤਾਂ ਗੁਰੂ ਦੀਆਂ ਇੰਨੀਆਂ ਬਖਸ਼ਾਂ ਨੇ, ਕੋਈ ਚੀਜ਼ ਲੁਕੋਈ ਨਹੀਂ ਪਾਤਸ਼ਾਹ ਨੇ ਸਾਡੇ ਕੋਲੋਂ। ਕਿੱਡੀਆਂ ਵੱਡੀਆਂ ਰਹਿਮਤਾਂ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਜੇ ਕੋਈ ਬਾਬੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣਿਆ ਨਾ,
ਤਾਂ ਵਿੱਚ 7 ਸਾਲ ਦਾ ਵਕਵਾ ਹੈ। ਉਹ 7 ਸਾਲ ਦਾ ਵਕਵਾ ਉਹ ਹੈ ਜਿਹੜਾ ਦਿਨ ਰਾਤ ਬਾਬੇ ਲਹਿਣੇ ਦੀ ਉਹ ਤਸਵੀਰ ਪੇਸ਼ ਕਰਦਾ ਹੈ, ਜਿਹੜੀ ਸੇਵਾ ਵਿੱਚ ਮੱਤੀ ਹੋਈ ਹੈ, ਜਿਹੜੀ ਸੇਵਾ ਵਿੱਚ ਰੱਤੀ ਹੋਈ ਹੈ। ਬਾਬਾ ਅਮਰਦਾਸ ਜੀ ਨੂੰ ਸ਼ਬਦ ਜੋੜ ਕੇ ਲੈ ਆਇਆ ਗੁਰੂ ਕੋਲ, ਪਰ ਸ਼ਬਦ ਨੂੰ ਕਮਾਉਂਦਿਆਂ 12 ਸਾਲ ਬੀਤ ਗਏ। 12 ਸਾਲ ਬੀਤ ਗਏ। 12 ਸਾਲਾਂ ਬਾਅਦ ਉਹ ਸੇਵਾ ਗੁਰੂ ਦਰ ਤੇ ਪ੍ਰਵਾਨ ਹੋਈ ਹੈ, ਉਹ ਕਬੂਲ ਹੋਈ ਹੈ। ਕਿੰਨੀਆਂ ਹੀ ਉਦਾਹਰਨਾਂ ਨੇ ਜਿਹੜੀਆਂ ਸਾਨੂੰ ਸਪਸ਼ਟ ਕਰਦੀਆਂ ਨੇ ਵੀ ਗੁਰੂ ਦੇ ਕੋਲੋਂ ਅਸੀਂ ਸੇਵਾ ਕਰਨੀ ਸਿੱਖਣੀ ਹੈ, ਸਮਝਣਾ ਹੈ। ਕੁਝ ਮੈਂ ਦ੍ਰਿਸ਼ਟਾਂਤ ਦੇਣੇ ਚਾਹੁੰਦਾ, ਗੱਲ ਪਕੜ ਵਿੱਚ ਆ ਜਾਏ। ਇੱਕ ਵਾਰੀ ਜੱਸਾ ਸਿੰਘ ਆਹਲੂਵਾਲੀਆ ਉਹਦਾ ਵੀ ਪਿਓ ਚੜ੍ਹਾਈ ਕਰ ਗਿਆ ਸੀ ਤੇ ਮਾਂ ਲੈ ਕੇ ਗੁਰੂ ਸਿੱਖਾਂ ਦੇ ਦਰਬਾਰ 'ਚ ਆਈ। ਮਾਂ ਨੂੰ ਬੜਾ ਫਿਕਰ ਸੀ ਵੀ ਜ਼ਮਾਨੇ ਦੀਆਂ ਕੁਝ ਚਾਲਾਂ ਹੋਰ ਤਰ੍ਹਾਂ ਦੀਆਂ ਨੇ, ਮੇਰੇ ਪੁੱਤ ਦੇ ਕਿਤੇ ਪੈਰ ਨਾ ਥੜਕ ਜਾਣ। ਉਹ ਲੈ ਕੇ ਬੱਚੇ ਨੂੰ ਆਪਣੇ ਨੂੰ ਨਵਾਬ ਕਪੂਰ ਸਿੰਘ ਦੇ ਅਗਵਾਈ ਵਿੱਚ, ਉਦੋਂ ਸਿੱਖਾਂ ਦਾ ਇਕੱਠ ਹੈ ਤੇ ਉੱਥੇ ਲੈ ਕੇ ਆ ਗਈ। ਤੇ ਉਹਨੇ ਆ ਕੇ ਬੇਨਤੀ ਕੀਤੀ ਵੀ ਜੇ ਤੁਸੀਂ ਮੈਨੂੰ ਆਗਿਆ ਦਿਓ, ਮੇਰਾ ਬੱਚਾ ਇੱਕ ਸ਼ਬਦ ਪੜ੍ਹ ਲਵੇ। ਉਹਨੇ ਆ ਕੇ ਪੜ੍ਹੇ। ਹੁਣ ਬੱਚਾ ਛੋਟਾ ਜਿਹਾ ਸੀ, ਮਾਂ ਨੇ ਸ਼ਬਦ ਸਿਖਾਇਆ ਹੋਇਆ ਸੀ, ਉਹਨੇ ਸ਼ਬਦ ਪੜ੍ਹਿਆ। ਸ਼ਬਦ ਏਡੇ ਪਿਆਰ ਨਾਲ ਰਸੀਲੇ ਜਿਹੇ ਗਲੇ ਨਾਲ ਪੜ੍ਹਿਆ ਤੇ ਨਵਾਬ ਕਪੂਰ ਸਿੰਘ ਉੱਠ ਕੇ ਖਲੋ ਗਏ। ਕਹਿੰਦੇ ਭੈਣੇ, ਅੱਜ ਮੈਂ ਇੱਕ ਬੇਨਤੀ ਕਰਨ ਲੱਗਾ ਹੈ ਵੀ ਮੈਨੂੰ ਗੁਰੂ ਨੇ ਬਹੁਤ ਕੁਛ ਦਿੱਤਾ, ਮੈਨੂੰ ਤਾਂ ਨਵਾਬ ਬਣਾਤਾ, ਮੈਨੂੰ ਕੋਈ ਕਮੀ ਨਹੀਂ ਹੈ, ਪਰ ਮੈਂ ਅੱਜ ਇੱਕ ਤੇਰੇ ਕੋਲ ਦਾਤ ਮੰਗਣ ਲੱਗਾ। ਮੈਂ ਕਦੇ ਕਿਸੇ ਕੋਲ ਮੰਗੀ ਨਹੀਂ, ਮੈਨੂੰ ਮੰਗਣ ਦੀ ਲੋੜ ਨਹੀਂ ਪਈ। ਗੁਰੂ ਨੇ ਬਹੁਤ ਕੁਝ ਦਿੱਤਾ, ਬਖਸ਼ਿਸ਼ ਕੀਤਾ, ਪਰ ਮੈਂ ਅੱਜ ਮੰਗਦਾ। ਉਹ ਭੈਣ ਕਹਿੰਦੀ ਮੰਗੋ, ਕੀ ਮੰਗਦੇ? ਮੈਂ ਗਰੀਬੀ ਕੀ ਦੇ ਸਕਦੀ ਹਾਂ? ਕਹਿਣ ਲੱਗੇ ਆਪਣਾ ਪੁੱਤ ਦੇ ਦੇ। ਉਹਨੇ ਗੱਲ ਕਰੀ ਤੇ ਮਾਂ ਦੀ ਅੱਖਾਂ 'ਚ ਪਾਣੀ ਆ ਗਿਆ। ਕਹਿਣ ਲੱਗੇ ਭੈਣੇ, ਇੰਨਾ ਦੁੱਖ ਉੱਦਾਂ ਪੜ੍ਹਨੇ ਗੁਰੂ ਗੋਬਿੰਦ ਸਿੰਘ ਨੇ 4 ਪੁੱਤ ਵਾਰ ਦਿੱਤੇ ਤੇ ਤੂੰ ਆਪਣਾ ਪੁੱਤ ਜਥੇ 'ਚ ਸ਼ਾਮਿਲ ਕਰਨ ਲੱਗੀ ਹੈ, ਇੰਨਾ ਦੁੱਖ? ਉਹ ਕਹਿੰਦੀ ਨਹੀਂ, ਇਹ ਖੁਸ਼ੀ ਦੇ ਅਥਰੂ ਨੇ। ਕਹਿੰਦੀ ਉਹ ਕਿਵੇਂ? ਕਹਿਣ ਲੱਗੀ ਮੈਂ ਤਾਂ ਥਾਂ ਥਾਂ ਤੇ ਭਾਲਦੀ ਫਿਰਦੀ ਸੀ, ਮੇਰਾ ਪੁੱਤ ਸਿੱਖਾਂ ਦੇ ਜਥੇ ਵਿੱਚ ਚਲਾ ਜਾਏ, ਕਿਤੇ ਕਿਤੇ ਪੈਰ ਨਾ ਉਖੜ ਜਾਣ, ਜ਼ਿੰਦਗੀ ਦੇ ਗਲਤ ਰਾਹੇ ਨਾ ਪੈ ਜਾਏ। ਸ਼ੁਕਰ ਹੋਇਆ ਵੀ ਤੁਸੀਂ ਤਾਂ ਮੰਗ ਲਿਆ, ਮੈਂ ਛੱਡਣੀ ਆਈ ਆਪਣੇ ਪੁੱਤ ਨੂੰ, ਛੱਡ ਕੇ ਚਲੇ ਗਈ। ਹੁਣ ਜੱਸਾ ਸਿੰਘ ਆਹਲੂਵਾਲੀਆ ਉਹ ਥਾਂ ਥਾਂ ਤੇ ਘੁੰਮਣ ਕਰਕੇ ਨਾ ਉਹਦੀ ਬੋਲੀ ਇੱਕ ਨਾ ਰਹੀ, ਮਿਕਸ ਹੋ ਗਈ। ਕੁਛ ਉਰਦੂ ਦੇ ਲਫ਼ਜ਼ ਬਣ ਗਏ, ਕੁਛ ਪੰਜਾਬੀ ਦੇ, ਕੁਛ ਹੋਰਾਂ ਇਲਾਕੇ ਦੀ ਭਾਸ਼ਾ ਦਾ ਅਸਰ ਪੈ ਗਿਆ। ਉਹ ਹੁਣ ਜਦ ਕੋਈ ਗੱਲ ਕਰੇ, ਜਿਵੇਂ ਵੀ ਮੈਨੂੰ ਦਿਓ, ਉਹ ਗੱਲ ਕਰਿਆ ਕਰੇ ਹਮਕੋ ਦਿਓ। ਜਦੋਂ ਤੁਸੀਂ ਦੀ ਗੱਲ ਕਰਨੀ ਤੁਮਕੋ ਦਿਓ, ਉਹਦਾ ਨਾਂ ਹੀ ਸਿੱਖਾਂ ਨੇ ਹਮਕੋ ਤੁਮਕੋ ਪਾ ਦਿੱਤਾ। ਛੋਟਾ ਬੱਚਾ ਸੀ, ਸਾਰੇ ਪਿਆਰ ਕਰਦੇ ਸੀ, ਉਹਦਾ ਨਾਂ ਹੀ ਪਾਤਾ ਜੱਸਾ ਸਿੰਘ ਹਮਕੋ ਤੁਮਕੋ। ਉਹ ਇੱਕ ਦਿਨ ਨਵਾਬ ਕਪੂਰ ਸਿੰਘ ਦੇ ਕੋਲ ਗੋਦੀ 'ਚ ਬੈਠ ਕੇ ਰੋਣ ਲੱਗ ਗਿਆ। ਕਹਿੰਦਾ ਮੈਂ ਤਾਂ ਆਪਣੀ ਮਾਂ ਕੋਲ ਜਾਣਾ। ਕਹਿੰਦੇ ਕਿਉਂ? ਕਹਿਣ ਲੱਗਿਆ ਮੇਰੀ ਮਾਂ ਨੇ ਏਡਾ ਵਧੀਆ ਨਾਂ ਰੱਖਿਆ ਜੱਸਾ ਸਿੰਘ, ਤੇ ਹਮਕੋ ਤੁਮਕੋ ਕਹੀ ਜਾਂਦੇ ਨੇ, ਮੈਂ ਨਹੀਂ ਇਹਨਾਂ ਕੋਲ ਰਹਿਣਾ, ਮੈਂ ਨਹੀਂ ਸੇਵਾ ਕਰਨੀ ਇੱਥੇ। ਉਹਨੂੰ ਘੋੜਿਆਂ ਨੂੰ ਚਣੇ ਪਾਉਣ ਦੀ ਸੇਵਾ ਬਖਸ਼ੀ ਸੀ, ਉਹ ਘੋੜਿਆਂ ਨੂੰ ਚਣੇ ਪਾਇਆ ਕਰਦਾ ਸੀ। ਨਵਾਬ ਕਪੂਰ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ। ਕਹਿੰਦੇ ਪੁੱਤ ਇਹਨਾਂ ਦਾ ਗੁੱਸਾ ਨਹੀਂ ਕਰੀਦਾ। ਕਹਿੰਦੇ ਕਿਉਂ? ਕਹਿਣ ਲੱਗੇ ਇਹਨਾਂ ਸਿੱਖਾਂ ਦੀ ਸੇਵਾ ਨੇ ਨਾ ਮੈਨੂੰ ਨਵਾਬ ਬਣਾ ਦਿੱਤਾ। ਜੇ ਸਿੱਖਾਂ ਦੇ ਘੋੜਿਆਂ ਦੀ ਸੇਵਾ ਕਰਦਾ, ਤੂੰ ਤਾਂ ਚਣੇ ਪਾਉਣਾ, ਮੈਂ ਤਾਂ ਕੱਲੀ ਲੇਦੀ ਚੁੱਕਦਾ ਸੀ, ਤੂੰ ਚਣੇ ਪਾਉਣਾ, ਤੂੰ ਤਾਂ ਇੰਨੀ ਸੇਵਾ ਕਰਨਾ। ਇੱਕ ਦਿਨ ਵਕਤ ਆਏਗਾ, ਯਕੀਨ ਕਰਕੇ ਜਾਣੀ, ਤੇਰਾ ਬਹੁਤ ਨਾਂ ਹੋਏਗਾ, ਯਕੀਨ ਕਰਕੇ ਜਾਣਿਓ। ਜੱਸਾ ਸਿੰਘ ਆਹਲੂਵਾਲੀਆ, ਸਿੱਖ ਕੌਮ ਉਹਨੂੰ ਬੇਤਾਜ ਬਾਦਸ਼ਾਹ ਕਹਿੰਦੀ ਹੈ। ਬੇਤਾਜ ਬਾਦਸ਼ਾਹ ਦਾ ਅਰਥ ਹੁੰਦਾ ਜਿਹੜਾ ਤਖਤ ਤੇ ਤਾਂ ਨਹੀਂ ਬੈਠਿਆ, ਪਰ ਸਿੱਖ ਕੌਮ ਉਹਨੂੰ ਬਾਦਸ਼ਾਹ ਕਬੂਲ ਕਰਦੀ ਹੈ। ਉਹ ਸਿੱਖ ਕੌਮ ਦਾ ਬਾਦਸ਼ਾਹ ਬਣਿਆ ਸੀ। ਜਦੋਂ 1762 ਵਿੱਚ ਦਰਬਾਰ ਸਾਹਿਬ ਢਾਹ ਕੇ ਢਹਿ ਕਰ ਦਿੱਤਾ ਗਿਆ ਸੀ, ਉਦੋਂ ਦੁਬਾਰੇ ਨੀਂਹ ਰੱਖੀ ਗਈ ਸੀ, ਦੁਬਾਰੇ ਉਸਾਰਿਆ ਗਿਆ ਸੀ। ਉਹਦੀ ਪਹਿਲੀ ਇੱਟ ਜੱਸਾ ਸਿੰਘ ਆਹਲੂਵਾਲੀਆ ਨੇ ਰੱਖੀ ਸੀ, ਯਾਦ ਰੱਖੇ। ਮਨਾ ਤੂੰ ਸੇਵਾ ਕਰਕੇ ਤਾਂ ਦੇਖੋ ਗੁਰੂ ਦੀ। ਅਸੀਂ ਵਿਚਾਰਦੇ ਹੀ ਨਹੀਂ ਕਦੇ, ਸਮਝਦੇ ਨਹੀਂ ਕਦੇ।
ਗੁਰੂ ਘਰ ਦੀ ਸੇਵਾ ਵਿੱਚੋਂ ਬਹੁਤ ਕੁਝ ਮਿਲਦਾ ਹੈ, ਪਰ ਸਤਿਗੁਰੂ ਦੇ ਕੋਲ ਆ ਕੇ ਸਿੱਖ ਲੈ ਮੈਂ ਸੇਵਾ ਕਰਨੀ ਕੀ ਹੈ। ਮੈਂ ਸ਼ਬਦ ਇੱਕ ਵਾਰੀ ਫਿਰ ਪੜ੍ਹਨਾ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾਕਿਸ਼ ਨਾ ਵਸਾਏ। ਪ੍ਰਵਾਨ ਹੋ ਜਾਏਗਾ ਮਾਲਕ ਦੇ ਘਰ, ਬਸ ਗੁਰੂ ਘਰ ਦੀ ਸੇਵਾ ਕਰਨੀ ਸਿੱਖ ਲੈ। ਛੋਟੀ ਜਿਹੀ ਉਦਾਹਰਨ ਫੇਰ ਦੇਣ ਲੱਗਾ, ਅਗਰ ਤੁਹਾਡੇ ਕੋਲ ਕਿਸੇ ਕੋਲ ਵਕਤ ਹੋਇਆ, ਤੁਸੀਂ ਨੈਟ ਤੇ ਜਾ ਕੇ ਦੇਖਿਓ। ਅੱਜ ਦੇ ਬੱਚੇ ਤਾਂ ਬਹੁਤ ਮਦਦ ਕਰ ਦਿੰਦੇ ਨੇ। ਇੱਕ ਸ਼ਬਦ ਹੈ ਸਿੰਧੂ ਤਾਈ, ਸਿੰਧੂ ਤਾਈ, ਉਹ ਸ਼ਬਦ ਪਾ ਕੇ ਦੇਖਿਓ, ਤੁਹਾਡੇ ਸਾਹਮਣੇ ਆ ਜਾਏਗਾ। ਇਹ ਇੱਕ ਬੱਚੀ ਛੋਟੀ ਜਿਹੀ ਉਮਰ ਵਿੱਚ ਵਿਆਹੀ ਗਈ। ਛੋਟੀ ਉਮਰ ਵਿੱਚ ਵਿਆਹੀ ਗਈ, ਪਤੀ ਸ਼ਰਾਬੀ ਹੈ, ਬਹੁਤ ਬੁਰੇ ਆਚਰਣ ਵਾਲਾ ਹੈ, ਵਧੀਆ ਨਹੀਂ ਹੈ। ਔਰ ਉਹਨੇ ਉਸ ਆਪਣੀ ਘਰਵਾਲੀ ਨੂੰ, ਹੈ ਬੱਚੀ ਹੈ, ਛੋਟੀ ਉਮਰ ਦੀ ਹੈ, 12-13 ਸਾਲ ਦੀ ਸੀ ਸਾਰੀ, ਉਹਨੂੰ ਕੁੱਟਣਾ ਮਾਰਨਾ, ਆਪ ਬਹੁਤ ਵਡੇਰੀ ਉਮਰ ਦਾ ਹੈ, ਬਹੁਤ ਬੁਰਾ ਵਿਹਾਰ ਕਰਨਾ। ਉੱਤੋਂ ਉਹ ਪ੍ਰੈਗਨੈਂਟ ਹੋ ਗਈ, ਤੇ ਜਿਸ ਦਿਨ ਉਹਨੂੰ ਘਰੋਂ ਕੱਢਿਆ, ਉਸ ਨੂੰ ਬਹੁਤ ਕੁੱਟ ਮਾਰ ਕਰਕੇ ਘਰੋਂ ਕੱਢ ਦਿੱਤਾ। ਕੁਝ ਸਾਲ ਉਹ ਸਹਾਰਦੀ ਰਹੀ, ਪਰ ਆਖਰ ਉਹ ਸਬਰ ਹੁੰਦਾ ਇੱਕ, ਘਰੋਂ ਕੱਢ ਦਿੱਤਾ। ਹੁਣ ਸੜਕ ਦੇ ਕਿਨਾਰੇ ਤੁਰੀ ਜਾ ਰਹੀ ਹੈ, ਤੁਰੀ ਜਾਂਦੀ ਨੂੰ ਦਰਦਾਂ ਉੱਠੀਆਂ, ਕੋਲ ਕੋਈ ਵੀ ਨਹੀਂ, ਸੜਕ ਦੇ ਕਿਨਾਰੇ ਆਪਣੀ ਬੱਚੀ ਨੂੰ ਜਨਮ ਦਿੱਤਾ, ਕੱਲੀ ਨੇ। ਜਿਹੜਾ ਮਾਂ ਦੇ ਨਾਲੋਂ ਇੱਕ ਨਾੜ ਵਾਲਾ ਰਿਸ਼ਤਾ ਤੋੜਨਾ ਹੁੰਦਾ ਹੈ, 2 ਪੱਥਰ ਰੱਖ ਕੇ ਉਹਨਾਂ ਪੱਥਰਾਂ ਦੇ ਨਾਲ ਰਿਸ਼ਤਾ ਤੋੜਿਆ, ਆਪਣੀ ਧੀ ਨੂੰ ਸੀਨੇ ਨਾਲ ਲਾਇਆ, ਕਹਿਣ ਲੱਗੀ ਕਦੋਂ ਜੰਮੀ ਹੈ, ਜਦੋਂ ਮੈਂ ਮਰਨ ਲੱਗੀ ਹਾਂ। ਤੂੰ ਕਦੋਂ ਜੰਮੀ ਹੈ, ਜਦੋਂ ਮੈਂ ਮਰਨ ਲੱਗੀ ਹਾਂ, ਮੇਰੇ ਵਾਂਗੂ ਠੋਕਰਾਂ ਤੂੰ ਖਾਏਂਗੀ। ਉਹਨੇ ਆਪਣੇ ਆਪ ਨੂੰ ਸੰਭਾਲਿਆ, ਸੰਭਾਲ ਕੇ ਤੁਰ ਚੱਲੀ ਹੈ ਵੀ ਮੈਂ ਨਹਿਰ 'ਚ ਛਾਲ ਮਾਰ ਕੇ ਜ਼ਿੰਦਗੀ ਦੀ ਕਹਾਣੀ ਖਤਮ ਕਰ ਦੇਣੀ, ਬੱਚੀ ਨੂੰ ਨਾਲ ਲੈ ਕੇ ਮਰ ਜਾਣਾ। ਐਸੇ ਵੀ ਦਰਿੰਦੇ ਲੋਕ ਨੇ। ਜਾਂਦੀ ਜਾ ਰਹੀ ਹੈ ਤੇ ਉੱਥੇ ਇੱਕ ਵੱਡਾ ਸਾਰਾ ਪਾਈਪ ਪਿਆ ਸੀ, ਜਿਹੜੇ ਵੱਡੇ ਵੱਡੇ ਸੀਵਰੇਜ ਦੇ ਪਾਈਪ ਪੈਂਦੇ ਨੇ, ਬਹੁਤ ਵੱਡਾ ਸਾਰਾ ਇੱਕ ਪਾਈਪ ਪਿਆ ਸੀ, ਉਹਦੇ ਵਿੱਚ ਕੋਈ ਬੰਦਾ ਪਿਆ ਤੇ ਉੱਥੋਂ ਆਵਾਜ਼ ਆ ਰਹੀ ਹੈ, ਪਾਣੀ ਪਾਣੀ। ਇਹ ਮਰਨ ਤੁਰੀ ਜਾ ਰਹੀ ਬੱਚੀ, ਇਹਦੇ ਮਨ 'ਚ ਖਿਆਲ ਆਇਆ ਮਰਨ ਤੇ ਲੱਗੀ ਐ, ਆ ਕੋਈ ਪਾਣੀ ਮੰਗਦਾ ਤੇ ਪਾਣੀ ਉਹ ਪਿਲਾ ਦੇ। ਉਹਦੇ ਕੋਲ ਜਾ ਕੇ ਦੇਖਿਆ, ਉਹ ਬਹੁਤ ਬਿਮਾਰ ਹੈ, ਉਹਦਾ ਨਾ ਕੋਈ ਘਰ ਹੈ ਨਾ ਕੋਈ ਘਾਟ ਹੈ, ਉਸ ਪਾਈਪ ਦੇ ਵਿੱਚ ਹੀ ਪਿਆ ਹੋਇਆ। ਤੇ ਉਹਨੇ ਲਿਆ ਕੇ ਪਾਣੀ ਪਿਲਾ ਦਿੱਤਾ। ਪਾਣੀ ਪਿਲਾਇਆ, ਉਹ ਕਹਿੰਦਾ ਬਈ ਬੀਬਾ ਮੈਨੂੰ ਪਤਾ ਨਹੀਂ ਤੂੰ ਕਿਸ ਹਾਲਾਤ ਵਿੱਚ ਹੈ, ਪਰ ਮੈਨੂੰ ਕਈ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ, ਹੁਣ ਤਾਂ ਮਰਨ ਲੱਗਾ ਸੀ, ਤੂੰ 2 ਘੁੱਟ ਪਾਣੀ ਦੀਆਂ ਪਾਤੀਆਂ, ਜ਼ਿੰਦਗੀ ਮਿਲ ਗਈ ਹੈ, ਮੈਨੂੰ 2 ਰੋਟੀਆਂ ਵੀ ਕਿਧਰੇ ਤੇ ਲਿਆ ਦੇ। ਉਵੇਂ ਹੀ ਬੱਚੀ ਨੂੰ ਚੁੱਕਿਆ, ਉਵੇਂ ਉਹਨਾਂ ਹਾਲਾਤਾਂ ਵਿੱਚ ਨੇੜੇ ਜਾ ਕੇ ਸੜਕ ਤੇ ਜਾ ਕੇ ਮੰਗਣ ਲੱਗ ਪਈ। ਜਦੋਂ ਮੰਗ ਰਹੀ ਹੈ ਤਾਂ ਕੋਈ ਪੈਸੇ ਦੇ ਗਿਆ, ਉਹ ਦੇ ਕੇ ਰੋਟੀ ਲੈ ਕੇ ਤੇ ਉਹਨੂੰ ਖਵਾ ਦਿੱਤੀ। ਜਦੋਂ ਰੋਟੀ ਖਵਾਈ, ਉਹਨੇ ਅੱਗੇ ਹੋਰ ਡਿਮਾਂਡ ਰੱਖ ਦਿੱਤੀ, ਕਹਿਣ ਲੱਗੇ ਬੀਬਾ ਜੇ 4 ਦਿਨ ਰੋਟੀ ਖਵਾ ਦੇਵੇਂ, ਮੈਂ ਉੱਠ ਕੇ ਖੜਾ ਹੋਣ ਜੋਗਾ ਹੋ ਜਾਵਾਂਗਾ। ਮਨ ਵਿੱਚ ਵਿਚਾਰ ਬਣੀ, ਉਹ ਮਨਾ ਮਰਨਾ ਹੀ ਹੈ, 4 ਦਿਨਾਂ ਬਾਅਦ ਮਰਜੀ, ਇਹਨੂੰ ਜ਼ਿੰਦਗੀ ਦੇ ਦੇ। ਹਰ ਰੋਜ਼ ਖਲੋ ਕੇ ਮੰਗਣ ਲੱਗ ਪਈ ਤੇ ਉਹਦੇ ਖਰਚਾ ਚੁੱਕ ਲਿਆ, ਆਪਣਾ ਵੀ ਖਰਚਾ ਤੋੜ ਲਿਆ। ਕਾਹਨੂੰ ਮਰਨਾ ਹੈ, ਤੂੰ ਵੀ ਮੈਂ ਆਪਣੀ ਜ਼ਿੰਦਗੀ ਦੀ ਲੜੀ ਜੋੜ ਸਕਦੀ ਹੈ, ਮਰਨਾ ਬੰਦ ਕਰਤਾ। ਹੁਣ ਜਦੋਂ ਮੰਗਦੀ ਹੈ ਲੋਕਾਂ ਕੋਲੋਂ ਤੇ ਕਈ ਹੋਰ ਆਗੇ ਬੱਚੇ ਮਿਲਣ ਲੱਗੇ,
ਤੇ ਉਹ ਕਦੇ ਉਸ ਗਰੀਬੜੇ ਨੂੰ ਰੋਟੀ ਖਵਾਉਂਦੀ ਦੁਖਿਆਰੇ ਨੂੰ ਹੋਰਾਂ ਨੂੰ ਵੀ ਰੋਟੀ ਖਵਾਉਣ ਲੱਗ ਪਈ। ਅੱਜ ਉਹਦੀ ਐਡੀ ਵੱਡੀ ਸੰਸਥਾ ਬਣ ਗਈ। ਇੱਕ ਭਿਖਾਰਨ ਹਜ਼ਾਰਾਂ ਬੱਚਿਆਂ ਨੂੰ ਰੋਟੀ ਖਵਾਉਂਦੀ ਹੈ, ਹਜ਼ਾਰਾਂ ਬੱਚਿਆਂ ਦੇ ਨਾਲ ਉਹ ਸੇਵਾ ਸੰਭਾਲ ਕਰਦੀ ਹੈ। ਆਪਣੀ ਬੱਚੀ ਉਹਨੇ ਕਿਸੇ ਹੋਰ ਆਸ਼ਰਮ 'ਚ ਛੱਡੀ ਭਈ ਕੱਲ ਮੇਰੀ ਬੱਚੀ ਦੀ ਮਮਤਾ ਜਾਗ ਪਵੇ, ਮੈਂ ਕਿਤੇ ਦੂਜੇ ਬੱਚੇ ਨੂੰ ਹਿੱਕ ਨਾਲ ਲਾਉਣ ਲੱਗਿਆ ਸੰਕੋਚ ਨਾ ਕਰਾਂ। ਉਹਦੇ ਆਸ਼ਰਮ ਦੇ ਅੱਗੇ ਅੱਜ ਫਿਰ ਦੁਹਾਈ ਭਰੀ ਆਵਾਜ਼ ਆਉਂਦੀ ਹੈ, ਦਰਦ ਭਰੀ ਆਵਾਜ਼ ਆਉਂਦੀ ਹੈ। ਉਹ ਰਾਤ ਨੂੰ ਉੱਠੀ, 2-4 ਸੇਵਾਦਾਰ ਨਾਲ ਲਏ, ਦਰਵਾਜ਼ੇ ਤੋਂ ਬਾਹਰ ਜਾ ਕੇ ਦੇਖਿਆ ਕੋਈ ਬੰਦਾ ਪਿਆ ਹੈ, ਲੱਤਾਂ ਚੋਂ ਬਾਹਾਂ ਚੋਂ ਖੂਨ ਵਗਦਾ ਹੈ, ਸਿਰ ਕੱਪੜੇ ਇਉਂ ਲੱਗਦਾ ਪਤਾ ਨਹੀਂ ਕਿੰਨਾ ਕੁ ਚਿਰ ਹੋ ਗਿਆ ਹੋਏਗਾ ਇਹਨੂੰ ਇਸ਼ਨਾਨ ਕੀਤਿਆਂ ਤੇ ਕੱਪੜੇ ਬਦਲੇ। ਉਹਨੇ ਚੁੱਕ ਕੇ ਲਿਆਂਦਾ ਅੰਦਰ, ਸੇਵਾ ਸੰਭਾਲ ਕੀਤੀ, ਪੱਟੀਆਂ ਕੀਤੀਆਂ, ਨਵਾਇਆ, ਕੱਪੜੇ ਬਦਲਾਏ। ਜਦੋਂ ਉਹਨੂੰ ਦੁਬਾਰੇ ਮਿਲਣ ਗਈ ਤੇ ਪਹਿਚਾਨ ਕੇ ਹੈਰਾਨ ਹੋ ਗਈ, ਉਹਦਾ ਪਤੀ ਸੀ ਉਹ। ਤੇ ਦੁਬਾਰੇ ਮਿਲਣ ਗਈ ਤਾਂ ਉਹਦਾ ਪਤੀ ਸੀ ਉਹ। ਉੱਠ ਕੇ ਪੈਰੀ ਪੈ ਗਿਆ, ਕਹਿਣ ਲੱਗਿਆ ਤੂੰ ਕਿੱਥੇ ਅਰਸ਼ਾਂ ਤੇ ਪਹੁੰਚ ਗਈ, ਮੈਂ ਰੋਣ ਲੱਗ ਗਿਆ। ਉਹ ਕਹਿਣ ਲੱਗੀ ਇੱਕੋ ਹੀ ਗੱਲ ਚੇਤਾ ਰੱਖੀ ਵੀ ਜੇ ਤੂੰ ਇਸ ਆਸ਼ਰਮ 'ਚ ਰਹਿਣਾ, ਸੇਵਾ ਮੈਂ ਤੇਰੀ ਵੀ ਕਰਾਂਗੀ, ਪਰ ਆਪਣਾ ਇੱਕ ਦੂਜੇ ਉੱਤੇ ਹੱਕ ਪਤੀ ਪਤਨੀ ਵਾਲਾ ਨਹੀਂ ਹੋਵੇਗਾ। ਰਹਿ ਸਕਦਾ ਕਿਉਂਕਿ ਦੁਖਿਆਰਿਆਂ ਦਾ ਆਸ਼ਰਮ ਹੈ, ਤੂੰ ਰਹਿ ਸਕਦਾ। ਅੱਜ ਵੀ ਉਹਨੂੰ ਰਾਸ਼ਟਰਪਤੀ ਅਵਾਰਡ ਮਿਲੇ ਹੋਏ ਨੇ। ਉਹ ਮਨਾ ਜ਼ਿੰਦਗੀ ਮਿਲੀ ਹੈ, ਇਸ ਸੰਸਾਰ ਵਿੱਚ ਕੋਈ ਇਹੋ ਜਿਹਾ ਚੰਗਾ ਕਰਮ ਕਰ ਜਾਈਂ ਜਿਹੜੇ ਤੇਰੀਆਂ ਗੱਲਾਂ ਨਾਲ ਕਿਸੇ ਦੇ ਗੁਆਚੇ ਹੋਏ ਹਾਸੇ ਵਾਪਸ ਆ ਜਾਣ। ਅਸੀਂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲੀਏ। ਇੱਕ ਪਤੀ ਹੈ ਤਾਂ ਚੰਗਾ ਪਤੀ ਹੋਵੇ, ਇੱਕ ਪਤਨੀ ਹੈ ਤਾਂ ਚੰਗੀ ਪਤਨੀ ਹੋਵੇ। ਗੁਰੂ ਕੋਲੋਂ ਸਿੱਖ ਆ ਕੇ ਗੁਰੂ ਇਹ ਸਿਖਾਏਗਾ। ਥੋੜੇ ਜਿਹੇ ਸ਼ਬਦ ਦੇ ਅਰਥ ਕਰਨਾ ਚਾਹੁੰਦਾ। ਭਗਤ ਪੂਰਨ ਸਿੰਘ ਪਿੰਗਲਵਾੜਾ, ਦਿਲ ਨਹੀਂ ਕਰਦਾ ਮੈਂ ਗੱਲ ਛੱਡਾਂ, ਇੱਕ ਅਦੁੱਤੀ ਸੇਵਾਦਾਰ ਨੇ। ਜਦੋਂ 1947 ਵਿੱਚ ਲੋਕ ਇੱਧਰ ਆਏ ਤਾਂ ਉਦੋਂ ਕਿਸੇ ਨੇ ਕੋਈ ਸੇਵਾ ਲੈ ਲਈ, ਕਿਸੇ ਨੇ ਕੋਈ ਸੇਵਾ ਲੈ ਲਈ, ਕਿਉਂਕਿ ਉੱਧਰੋਂ ਆਈ ਸੀ। ਇੱਧਰ ਕਿਹੜਾ ਘਰ ਘਾਟ ਸੀ ਕੋਈ, ਵੱਡੀਆਂ ਵੱਡੀਆਂ ਹਵੇਲੀਆਂ ਦੇ ਮਾਲਕ ਕੈਂਪਾਂ 'ਚ ਬੈਠੇ ਸਨ। ਤੇ ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਕਾਲਜ ਦੇ ਵਿੱਚ ਜਾ ਕੇ ਉੱਥੋਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਵੀ ਇੱਕ ਸੇਵਾ ਮੈਂ ਲੈਣੀ ਚਾਹੁੰਦਾ। ਉਹ ਕਹਿੰਦੇ ਭਗਤ ਜੀ ਬਈ ਸਾਰੀ ਸੇਵਾ ਸਾਰਿਆਂ ਨੇ ਲੈ ਲਈ, ਹੁਣ ਕੋਈ ਸੇਵਾ ਬਾਕੀ ਨਹੀਂ ਹੈ। ਕਿਸੇ ਨੇ ਪ੍ਰਸ਼ਾਦੇ ਸੇਵਾ ਲੈ ਲਈ, ਕਿਸੇ ਨੇ ਕੱਪੜਿਆਂ ਦੀ ਸੇਵਾ ਲੈ ਲਈ, ਕਿਸੇ ਨੇ ਹੋਰ ਲੋੜਾਂ ਦੀ ਸੇਵਾ ਲੈ ਲਈ, ਹੁਣ ਕੋਈ ਹੈ ਨਹੀਂ। ਉਹ ਕਹਿਣ ਲੱਗੇ ਨਹੀਂ, ਇੱਕ ਸੇਵਾ ਮੈਨੂੰ ਆਸ ਹੈ ਵੀ ਕਿਸੇ ਨੇ ਨਹੀਂ ਲਈ ਹੋਣੀ, ਕਿਸੇ ਨੇ ਵੀ ਨਹੀਂ ਲਈ ਹੋਣੀ। ਕਹਿੰਦੇ ਉਹ ਕਿਹੜੀ? ਕਹਿਣ ਲੱਗੇ ਜਿਹੜੇ ਇਹ ਆਏ ਨੇ ਨਾ ਉੱਧਰੋਂ, ਇਹਨਾਂ ਸਾਰਿਆਂ ਨੂੰ ਗਰਮੀ ਦੇ ਕਾਰਨ ਦਸਤ ਲੱਗੇ ਹੋਏ ਨੇ, ਲੂਜ਼ ਮੋਸ਼ਨ ਲੱਗੇ ਹੋਏ ਨੇ, ਇਹ ਕੱਪੜੇ ਨਹੀਂ ਕੋਈ ਧੋ ਪਾਉਂਦਾ। ਜੇ ਤੁਸੀਂ ਮੈਨੂੰ ਸੇਵਾ ਦਿਓ, ਇਹਨਾਂ ਸਾਰੇ ਲੋਕਾਂ ਦੇ ਮਲਮੂਤਰ ਦੇ ਕੱਪੜੇ ਮੈਂ ਧੋ ਦਿਆ ਕਰਾਂਗਾ। ਲੋਕਾਂ ਦੀ ਅੱਖਾਂ 'ਚ ਪਾਣੀ ਆ ਗਿਆ। ਭਗਤ ਜੀ ਆਹ ਸੇਵਾ ਤੇ ਕੋਈ ਗੁਰੂ ਦਾ ਪਿਆਰਾ ਹੀ ਮੰਗ ਸਕਦਾ ਹੈ। ਵੇਖਿਓ ਕਦੇ ਜਾ ਕੇ ਉਸ ਭਗਤ ਪੂਰਨ ਸਿੰਘ ਵਰਗੀ ਸੇਵਾ ਨੂੰ ਸਾਡੀ ਸਿੱਖੀ ਦੇ ਵਿਹੜੇ 'ਚ। ਉਹ ਐਡਾ ਖੁਸ਼ਬੋਦਾਰ ਇੱਕ ਬੂਟਾ ਹੈ ਜਿਹਦੇ ਕੋਲ ਅਸੀਂ ਖੁਸ਼ਬੂ ਲੈ ਸਕਨੇ ਹਾਂ। ਪਾਕਿਸਤਾਨੀ ਦੁਨੀਆ ਵਿੱਚ ਇੱਕ ਈਦੀ ਹੋਇਆ। ਈਦੀ ਦੀ ਜ਼ਿੰਦਗੀ ਵੀ ਪੜ੍ਹਨ ਵਾਲੀ ਹੈ, ਨੈਟ ਤੋਂ ਪੜ੍ਹ ਸਕਦੇ ਹੋ ਤੁਸੀਂ। ਈਦੀ ਦੀ ਜ਼ਿੰਦਗੀ ਵੀ ਪੜ੍ਹਨ ਵਾਲੀ ਹੈ। ਬੜਾ ਵੱਡਾ ਮਹਾਨ ਸੇਵਾਦਾਰ ਹੋਇਆ ਮਨੁੱਖਤਾ ਦਾ ਉਹ। ਖੈਰ ਆਪਾਂ ਗੱਲ ਨੇੜੇ ਕਰੀਏ। ਸਤਿਗੁਰ ਜੀ ਨੇ ਅੱਜ ਕਿਰਪਾ ਕੀਤੀ। ਆਸਾ ਕੀ ਵਾਰ ਦੀ ਇਹ 7ਵੀਂ ਪੌੜੀ ਹੈ, ਜਿਹਦੇ ਵਿੱਚ ਸੇਵਾ ਕਰਨ ਵਾਲੇ ਬੰਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਨੇ। ਗੁਰੂ ਜੀ ਨੇ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਹੈ। ਸ਼ਬਦ ਹੈ ਸੇਵ ਕੀਤੀ ਸੰਤੋਖਈ। ਕਹਿਣ ਲੱਗੇ ਸੇਵਾ ਉਹ ਕਰ ਸਕਦਾ ਹੈ ਜਿਹਦੇ ਕੋਲ ਸੰਤੋਖ ਹੋਵੇ। ਲੋਭੀ ਬੰਦਾ ਕਦੇ ਸੇਵਾ ਨਹੀਂ ਕਰ ਪਾਏਗਾ। ਲੋਭੀ ਤਾਂ ਦੂਜਿਆਂ ਦੇ ਹੱਥ ਦੀ ਰੱਖੀ ਹੋਈ ਵੀ ਚੁੱਕ ਲੈਂਦਾ ਹੈ। ਸੰਤੋਖੀ ਹੁੰਦਾ ਜਿਹੜਾ ਆਪਣੀ ਅੱਧੀ ਵੀ ਕਿਸੇ ਨਾਲ ਵੰਡ ਕੇ ਖਾ ਲੈਂਦਾ। ਸੇਵ ਕੀਤੀ ਸੰਤੋਖਈ
ਸੇਵਾ ਉਹ ਕਰਦਾ ਜਿਹੜਾ ਸੰਤੋਖ ਦੇ ਗੁਣ ਨਾਲ ਸ਼ਿੰਗਾਰਿਆ ਹੋਇਆ ਹੋਵੇ। ਸੰਤੋਖ ਕਿਵੇਂ ਪੈਦਾ ਹੁੰਦਾ ਹੈ? ਜਿਨੇ ਸੱਚੋ ਸੱਚ ਤੇ ਆਇਆ। ਸੰਤੋਖ ਇੱਥੋਂ ਪੈਦਾ ਹੋਣਾ, ਜਿਨੇ ਸੱਚੋ ਸੱਚ ਤੇ ਆਇਆ, ਜਿਨੇ ਇੱਕ ਪਰਮੇਸ਼ਰ ਦੇ ਨਾਮ ਨੂੰ, ਨਿਰੰਕਾਰ ਦੇ ਨਾਮ ਨੂੰ, ਰੱਬ ਦੇ ਗੁਣਾਂ ਨੂੰ ਗਾਇਆ ਹੈ। ਰੱਬ ਤੋਂ ਬਿਨਾਂ ਨਹੀਂ। ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਦੇ ਆ ਭਈ ਮੇਰੇ ਇੱਕੋ ਹੀ ਪਰਮੇਸ਼ਰ ਨਾਲ ਸੰਬੰਧ ਹੈ, ਮੇਰਾ ਇੱਕੋ ਹੀ ਨਿਰੰਕਾਰ ਨਾਲ ਸੰਬੰਧ ਹੈ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਮੈਂ ਉਹਨਾਂ ਕੋਲ ਕੀ ਮੰਗਾ ਤੇ ਉਹ ਕੀ ਦੇਣ ਜੋਗੇ ਨੇ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦੇ ਪੈਰ ਨਾ ਰੱਖਿਓ। ਕਹਿੰਦੇ ਉਹਦੀ ਅਗਲੀ ਨਿਸ਼ਾਨੀ ਇਹ ਹੈ, ਉਹਨੀ ਮੰਦੇ ਪੈਰ ਨਾ ਰੱਖਿਓ। ਮੈਨੂੰ ਲੱਗਦਾ ਨਹੀਂ ਵੀ ਇਹ ਪੰਕਤੀ ਦੇ ਅਰਥ ਮੈਂ ਹਰ ਰੋਜ਼ ਤੁਹਾਡੇ ਨਾਲ ਸਾਂਝ ਪਾਉਣਾ ਬਈ ਔਖੇ ਹੋਣ। ਉਸ ਬੰਦੇ ਨੇ ਗਲਤ ਪਾਸੇ ਪੈਰ ਵੀ ਨਹੀਂ ਰੱਖਿਆ, ਇੱਕ ਕਦਮ ਵੀ ਨਹੀਂ ਪੁੱਟਿਆ। ਗਲਤ ਕੰਮ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਉਹ ਤਾਂ ਇੱਕ ਕਦਮ ਵੀ ਨਹੀਂ ਰੱਖਦਾ, 1 ਫੁੱਟ ਵੀ ਨਹੀਂ ਤੁਰਦਾ ਉਹ ਬੰਦਾ। ਉਹਨੀ ਮੰਦੇ ਪੈਰ ਨਾ ਰੱਖੇ ਹੋਣ। ਉਹਨੇ ਕਦੇ ਦੂਜੇ ਪਾਸੇ, ਗਲਤ ਪਾਸੇ, ਮਾੜੇ ਪਾਸੇ ਉਹਨੇ ਪੈਰ ਵੀ ਨਹੀਂ ਰੱਖਿਆ। ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਧੀ ਬੱਚੀ ਨੂੰ ਮੈਲੀ ਨਜ਼ਰ ਨਾਲ ਨਹੀਂ ਦੇਖਣਾ। ਉਹਨੇ ਆਪਣੇ ਜੀਵਨ ਵਿੱਚ ਇਹ ਗੁਣਾਂ ਨੂੰ ਧਾਰਨ ਕੀਤਾ। ਮੈਂ ਫਿਰ ਇੱਕ ਬੇਨਤੀ ਕਰਨ ਲੱਗਾ, ਮਾਫ ਕਰਿਓ, ਮੇਰੀਆਂ ਧੀਆਂ ਬੈਠੀਆਂ ਨੇ। ਭਗਤ ਪੂਰਨ ਸਿੰਘ ਹੋਰੀ ਇੱਕ ਬੱਚੀ ਸੀ, ਉਹ ਬਹੁਤ ਜ਼ਿਆਦਾ ਸੁੰਦਰ ਸੀ, ਸੋਹਣੀ ਸੀ, ਸੁਚੱਜੀ ਸੀ। ਉਹਨੂੰ ਕੋਈ ਰੋਗ ਲੱਗਿਆ ਸੀ ਇਸਤਰੀਆਂ ਵਾਲਾ, ਜਿਹਦੇ ਕਰਕੇ ਸਾਰੇ ਛੱਡ ਗਏ ਤੇ ਉਹ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਵਿੱਚ ਹੈ। ਤੇ ਜਦੋਂ ਉਹਨੂੰ ਲੈ ਕੇ ਜਾਣਾ, ਭਗਤ ਜੀ ਨੇ ਟਾਂਗੇ 'ਚ ਬੈਠਣਾ, ਲੈ ਜਾਣਾ। ਕਈ ਵਾਰੀ ਉਹ ਲੇਟ ਹੋ ਜਾਣਾ, ਟਾਂਗਿਆਂ ਤੇ ਆਉਂਦਿਆਂ ਵਾਪਸ ਰਾਤ ਪੈ ਜਾਣੀ। ਇੱਕ ਦਿਨ ਇੱਕ ਬੰਦੇ ਨੇ ਪੁੱਛ ਲਿਆ, ਕਹਿਣ ਲੱਗੇ ਭਗਤ ਜੀ ਐਡੀ ਸੁੰਦਰ ਬੱਚੀ ਨੂੰ ਨਾਲ ਲੈ ਕੇ ਤੁਸੀਂ ਜਾਂਦੇ ਹੋ, ਟਾਂਗੇ 'ਚ ਬਰਾਬਰ ਬੈਠਦੇ ਹੋ, ਤੁਹਾਡੇ ਕਦੇ ਮਨ 'ਚ ਖਿਆਲ ਨਹੀਂ ਆਇਆ ਬਲਿਹਾਰੀ ਇਹੋ ਜਿਹੇ ਸਿੱਖਾਂ ਤੋਂ ਅਸੀਂ ਸਿੱਖੀ ਅਸੀਂ ਕਿੱਥੇ ਪਹੁੰਚਾ ਦਿੱਤੀ। ਦਰਦ ਲੱਗਦਾ ਹੈ। ਕਿੰਨੀਆਂ ਪਵਿੱਤਰ ਤਸਵੀਰਾਂ ਸੀ ਅਸੀਂ ਮੈਲੀਆਂ ਕਰਕੇ ਰੱਖ ਦਿੱਤੀਆਂ। ਮੈਂ ਨਹੀਂ ਕਿਸੇ ਦੇ ਘਰ ਦੇਖਿਆ ਭਗਤ ਪੂਰਨ ਸਿੰਘ ਦੀ ਫੋਟੋ ਲੱਗੀ ਹੋਵੇ। ਸੀ ਉਸ ਦਾ ਜੀਵਨ। ਉਹਨੂੰ ਪੱਤਰਕਾਰ ਪੁੱਛਦਾ ਹੈ, ਬੰਦਾ ਪੁੱਛਦਾ ਹੈ, ਕਹਿਣ ਲੱਗੇ ਤੁਹਾਡਾ ਕਦੇ ਜੀਵਨ ਮਨ ਵਿੱਚ ਖਿਆਲ ਨਹੀਂ ਆਇਆ? ਅੱਖਾਂ 'ਚ ਪਾਣੀ ਆ ਗਿਆ। ਕਹਿਣ ਲੱਗੇ ਗੁਰੂ ਰਾਮਦਾਸ ਮੈਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਵੀ ਮੇਰੇ ਨਾਲ ਕੋਈ ਨੌਜਵਾਨ ਬੱਚੀ ਬੈਠੀ ਹੁੰਦੀ ਹੈ। ਮੈਨੂੰ ਕਦੇ ਖਿਆਲ ਹੀ ਨਹੀਂ ਆਇਆ, ਮੈਨੂੰ ਕਦੇ ਚੇਤਾ ਹੀ ਨਹੀਂ ਆਇਆ ਵੀ ਮੇਰੇ ਨਾਲ ਕੋਈ ਬੱਚੀ ਬੈਠੀ ਹੈ। ਉਹਦਾ ਮੇਰੇ ਨਾਲ ਮੋਢੇ ਨਾਲ ਮੋਢਾ ਖੈਂਦਾ, ਮੈਨੂੰ ਚੇਤਾ ਵੀ ਨਹੀਂ ਕਦੇ ਆਇਆ, ਮੈਨੂੰ ਤਾਂ ਖਿਆਲ ਵੀ ਨਹੀਂ ਕਦੇ ਆਇਆ ਵੀ ਮੇਰੇ ਨਾਲ ਕੋਈ ਬੱਚੀ ਬੈਠਦੀ ਹੈ ਤੇ ਇੰਨੀ ਸੁੰਦਰ ਸੋਹਣੀ ਹੈ। ਉਹਨੀ ਮੰਦੇ ਪੈਰ ਨਾ ਰੱਖਿਓ। ਆਹ ਸੀ ਤਸਵੀਰ ਸਿੱਖ ਦੀ। ਅੱਜ ਕਿੰਨੇ ਲੋਕਾਂ ਦੇ ਦਿਲ ਭਰ ਆਉਂਦਾ ਜਦੋਂ ਇਹ ਗੱਲਾਂ ਸੁਣਨੇ ਵਿਚਾਰਨੇ। ਅੱਜ ਕਿੰਨੇ ਲੋਕਾਂ ਦੀਆਂ ਗੱਲਾਂ ਤੁਸੀਂ ਸੁਣਦੇ ਹੋ, ਡਰ ਲੱਗਦਾ ਧਰਮੀ ਬਾਣੇ ਵਿੱਚ ਮੈਂ ਆਪਣੀ ਧੀ ਨੂੰ ਨਾ ਭੇਜਾਂ। ਡਰ ਲੱਗਦਾ ਭਈ ਇਹੋ ਜਿਹੇ ਧਰਮੀ ਬਾਣਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਕੋਲ ਮੈਂ ਆਪਣੀ ਧੀ ਨੂੰ ਨਾ ਭੇਜਾਂ। ਇਹ ਮੈਨੂੰ ਹੁਣ ਕਿਤਾਬ ਦਾ ਨਾਂ ਨਹੀਂ ਯਾਦ ਹੈ, ਪਰ ਪਤਾ ਨਹੀਂ ਕਿੱਥੇ ਪੜ੍ਹਿਆ ਮੈਂ। ਉਹ ਇੱਕ ਮਾਂ ਬੈਠੀ ਹੈ ਤੇ ਉਹ ਘਰੇ ਚਰਖਾ ਕੱਤ ਰਹੀ, ਉਹਦੀ ਧੀ ਕੋਲ ਬੈਠੀ ਹੈ। ਸਾਹਮਣੇ ਦੀ ਕੋਈ ਲੰਘਿਆ, 2 4 6 ਬੰਦੇ ਲੰਘੇ ਤੇ ਮਾਂ ਨੇ ਵੱਟ ਕੇ ਆਪਣੀ ਧੀ ਦੇ ਚਪੇੜ ਮਾਰੀ। ਕਹਿੰਦੀ ਤੈਨੂੰ ਪਤਾ ਨਹੀਂ ਲੱਗਦਾ, ਦਰਵਾਜ਼ਾ ਬੰਦ ਰੱਖਿਆ ਕਰ, ਦਰਵਾਜ਼ਾ ਬੰਦ ਕਰਕੇ ਆ। ਉਹਨੇ ਦਰਵਾਜ਼ਾ ਬੰਦ ਕਰ ਦਿੱਤਾ। ਜ਼ਮਾਨੇ ਸਨ ਐਸੇ। ਇੱਕ ਦਿਨ ਫਿਰ ਅਚਾਨਕ ਕੁਝ ਲੋਕ ਲੰਘੇ। ਜਦੋਂ ਲੋਕ ਲੰਘੇ
ਜਦੋਂ ਲੋਕ ਲੰਘੇ, ਧੀ ਨੂੰ ਲੱਗਿਆ ਵੀ ਕਿਤੇ ਮਾਂ ਫੇਰ ਨਾ ਝਿੜਕੇ, ਉਹ ਉੱਠੀ ਦਰਵਾਜ਼ਾ ਬੰਦ ਕਰਨ ਲੱਗੀ ਹੈ ਤੇ ਮਾਂ ਨੇ ਅੱਜ ਫੇਰ ਦੁਬਾਰੇ ਚਪੇੜ ਮਾਰੀ। ਕਹਿਣ ਲੱਗੀ ਹੁਣ ਕਿਉਂ ਮਾਰੀ ਹੈ? ਕਹਿਣ ਲੱਗੀ ਹੁਣ ਤਾਂ ਦਰਵਾਜ਼ਾ ਖੋਲ ਦੇ, ਸਿੱਖ ਆਏ ਨੇ, ਹੁਣ ਨਾ ਬੰਦ ਕਰ, ਹੁਣ ਦਰਵਾਜ਼ਾ ਖੋਲ ਦੇ, ਜੇ ਲੋੜ ਹੋਈ ਤੇ ਘਰ ਆ ਜਾਣਗੇ, ਸਿੱਖ ਨੇ। ਜਦੋਂ ਸਿੱਖ ਆਵੇ ਉਦੋਂ ਤੂੰ ਬੰਦ ਦਰਵਾਜ਼ਾ ਵੀ ਖੋਲ ਦੇਵੀਂ, ਪਰ ਜਦੋਂ ਕੋਈ ਹੋਰ ਆਵੇ ਉਦੋਂ ਕੋਸ਼ਿਸ਼ ਕਰੀ ਭਈ ਦਰਵਾਜ਼ਾ ਖੁੱਲ੍ਹਾ ਹੋਵੇ ਤੇ ਬੰਦ ਕਰ ਲਵੀਂ। ਸਿੱਖ ਦਾ ਕਿੱਡਾ ਵੱਡਾ ਕਿਰਦਾਰ ਹੁੰਦਾ ਸੀ ਜਿਹੜਾ ਅੱਜ ਅਸੀਂ ਮੈਲਾ ਕਰਕੇ ਰੱਖ ਦਿੱਤਾ। ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸ਼ੋਕ੍ਰਿਤ। ਸ਼ੋਕ੍ਰਿਤ ਦਾ ਅਰਥ ਹੁੰਦਾ ਚੰਗੀ ਕਿਰਤ। ਧਰਮ ਕਮਾਇਆ, ਉਹਨੇ ਚੰਗੀ ਕਿਰਤ ਕਰਕੇ, ਮਿਹਨਤ ਕਰਕੇ, ਲੋਕਾਂ ਦੀ ਮਦਦ ਕਰਕੇ ਉਹਨੇ ਧਰਮ ਕਮਾ ਲਿਆ। ਉਹਨੇ ਧਰਮ ਕਮਾਇਆ, ਕਰ ਸ਼ੋਕ੍ਰਿਤ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾ, ਉਹਨੇ ਦੁਨੀਆ ਦੇ ਬੰਧਨ ਤੋੜ ਦਿੱਤੇ। ਵੀ ਲੋਕ ਮੈਨੂੰ ਕੀ ਕਹਿਣਗੇ, ਛੱਡ ਦਿੱਤਾ ਸਾਰਾ ਖਿਆਲ। ਇਹੋ ਹੀ ਕਹਿਣਗੇ ਦੇ ਕੋਲ ਘਰ ਛੋਟਾ ਹੈ, ਇਹੋ ਹੀ ਕਹਿਣਗੇ ਦੇ ਕੋਲ ਗੱਡੀ ਸਾਦੀ ਹੈ, ਇਹੋ ਹੀ ਕਹਿਣਗੇ ਦੇ ਕੋਲ ਬਹੁਤਾ ਪੈਸਾ ਨਹੀਂ ਹੈ, ਇਹੋ ਹੀ ਕਹਿਣਗੇ ਨਾ। ਗੁਰੂ ਨਾਨਕ ਤੇ ਕਹੇਗਾ ਆ ਮੇਰੇ ਪੁੱਤ ਤੈਨੂੰ ਮੈਂ ਗਲਵੱਕੜੀ ਚ ਲਵਾਂ। ਗੁਰੂ ਨਾਨਕ ਤੇ ਕਹੇਗਾ ਨਾ, ਗੁਰੂ ਗੋਬਿੰਦ ਸਿੰਘ ਤੇ ਕਹੇਗਾ ਨਾ, ਜਦੋਂ ਮੈਂ ਉਹਦੀ ਸੇਵਾ ਕਰਾਂਗਾ। ਉਹਨੀ ਦੁਨੀਆ ਤੋੜੇ ਬੰਧਨਾ, ਦੁਨੀਆ ਦੇ ਬੰਧਨ ਤੋੜ ਦਿੱਤੇ। ਮੈਨੂੰ ਕੋਈ ਕੀ ਕਹਿੰਦਾ, ਛੱਡ ਦਿੱਤਾ ਸਭ ਕੁਝ। ਅੰਨ ਪਾਣੀ ਥੋੜਾ ਖਾਇਆ, ਆਪਣੀ ਜ਼ਿੰਦਗੀ ਦੀਆਂ ਲੋੜਾਂ ਨੂੰ ਸੰਕੋਚ ਲਿਆ, ਸਬਰ ਵਿੱਚ ਜਿਉਣਾ ਸਿੱਖ ਲਿਆ। ਤੂੰ ਬਖਸ਼ੀਸ਼ੀ ਅਗਲਾ, ਤੂੰ ਬਹੁਤ ਰਹਿਮਤਾਂ ਕਰਨ ਵਾਲਾ ਹੈ। ਨਿਤ ਦੇਵੇ ਚੜ੍ਹੇ ਸਵਾਇਆ, ਤੇ ਉਸ ਸੇਵਕ ਦੇ ਉੱਤੇ ਇੰਨੀ ਰਹਿਮਤ ਕਰਨਾ ਹੈ, ਕਦੇ ਕਿਸੇ ਚੀਜ਼ਾਂ ਦੀ ਕਮੀ ਨਹੀਂ ਆਉਣ ਦਿੰਦਾ। ਵਡਿਆਈ ਵੱਡਾ ਪਾਇਆ, ਕਹਿੰਦੇ ਏਡੀਆਂ ਵੱਡੀਆਂ ਵਡਿਆਈਆਂ ਮਾਲਕ ਦੀਆਂ। ਤੇ ਇਸ ਸੇਵਕ ਨੇ ਇਹੋ ਜਿਹਾ ਧਰਮ ਕਮਾ ਕੇ ਸੇਵਾ ਕਰਕੇ ਆਪਣੇ ਮਾਲਕ ਦੀਆਂ ਬਖਸ਼ਿਸ਼ਾਂ ਨੂੰ ਹਾਸਲ ਕਰ ਲਿਆ। ਮਾਲਕ ਦੇ ਦਰ ਤੇ ਕਬੂਲ ਹੋ ਗਿਆ। ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਓ ਪਿਆਰਿਓ, ਗੁਰੂ ਜੀ ਦੇ ਦੱਸੇ ਰਾਹ ਤੇ ਤੁਰੀਏ, ਰੱਜ ਕੇ ਰੱਬ ਦੀ ਯਾਦ ਵਿੱਚ ਜੀਵੀਏ, ਸਿਮਰਨ ਵਿੱਚ ਜੀਵੀਏ, ਉਹਦੇ ਚਰਨਾਂ ਵਿੱਚ ਜੁੜ ਕੇ ਜੀਵੀਏ ਤੇ ਨਿਰਮਲ ਕਰਮ ਕਰੀਏ, ਚੰਗੇ ਕੰਮ ਕਰੀਏ ਜਿਹੜੇ ਕਿਸੇ ਦੇ ਕੰਮ ਆ ਸਕਣ। ਮੈਂ ਨੇਕ ਕੰਮ ਕਰਾਂ, ਆਪਣੇ ਮਾਲਕ ਦੇ ਦਰ ਤੇ ਮੁੱਖ ਉਜਲਾ ਲੈ ਕੇ ਜਾ ਸਕਾਂ। ਇੰਨੀਆਂ ਹੀ ਬੇਨਤੀਆਂ ਪ੍ਰਵਾਨ, ਭੁੱਲਾਂ ਨਾ ਚਤਾਰਦੇ ਹੋਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ। ਆਨੰਦ ਇੱਕੋ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈਂਸ ਕਹੋ, ਆਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ।
ਸੰਤ ਸਾਜਨ ਭਈ ਸਰਸੇ ਪੂਰੀ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਏ ਨਾ ਜਾਣੈ ਤੁਮਰਾ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆ। ਤੁਮਰੀ ਗਤ ਮਿਤ ਤੁਮ ਹੀ, ਨਾਨਕ ਦਾਸ ਸਦਾ। ਅਰਦਾਸ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆਂ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਕਰ ਨਾਮ ਦਿਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ। ਦੇਗ ਚਲਾਹੀ ਤੇ ਗਵਾਹੀ, ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਤਰਖਣੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਚੌਕੀਆਂ ਝੰਡੇ ਬੂੰਗੇ, ਜੁਗੋ ਜੁਗਿਆ ਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ। ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ। ਧੰਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ। ਆਪ ਜੀ ਦੀ ਅਪਾਰ ਕਿਰਪਾ ਮਹਿਰਾਮਤ ਸਦਕਾ ਮਹਾਰਾਜ ਜੀਓ ਸੰਧਿਆ ਵੇਲੇ ਦੇ ਪਾਵਨ ਦੀਵਾਨ ਸਜੇ। ਸਜੇ ਦੀਵਾਨਾਂ ਵਿੱਚ 100 ਦਰ ਰਹਿਰਾਜ ਸਾਹਿਬ ਜੀ ਦੇ ਪਾਠ ਕਰਦੇ ਹਾਂ। ਅਲਾਹੀ ਸ਼ਬਦ ਕੀਰਤਨ ਗਾਇਨ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਅੱਖਰ ਵਾਧਾ ਘਾਟਾ, ਭੁੱਲ ਚੁੱਕ ਮੁਆਫ ਕਰਨੀ, ਕਿਰਪਾ ਕਰਨੀ, ਬਾਣੀ ਸ਼ੁੱਧ ਸਪਸ਼ਟ ਪੜਨ ਦੀ ਸਮਰੱਥਾ ਬਖਸ਼ਣੀ। ਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ।
ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਦੇ ਕੇ ਨਿਵਾਜਣਾ, ਹਰ ਭਵ ਰੱਖਿਆ ਕਰਨੀ। ਆਪ ਜੀ ਦੇ ਪਾਵਨ ਬਚਨ ਹਨ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਦੇ ਮਹਾਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਸੇਵਕ ਸਰਦਾਰ ਸੁਖਦੇਵ ਸਿੰਘ ਜੀ ਮਹਾਰਾਜ ਜੀ, ਤਿਨਾਂ ਨੂੰ ਆਪ ਜੀ ਨੇ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸ਼ੁਕਰਾਨੇ ਵਜੋਂ ਸਮੁੱਚੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਕਿਰਪਾ ਕਰਨੀ ਸਮੁੱਚੇ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਹਰ ਭਵ ਰੱਖਿਆ ਕਰਨੀ। ਹਰ ਦੀਵਾਨ ਮੈਦਾਨ ਫਤਿਹ ਬਖਸ਼ਣੀ ਮਹਾਰਾਜ ਜੀਓ। ਇੰਡੀਆ ਵਿਖੇ ਮਹਾਰਾਜ ਜੀਓ ਜੋ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ, ਤਿਨਾਂ ਦੀ ਪੱਕੀ ਰਿਹਾਈ ਲਈ ਅਰਦਾਸ ਬੇਨਤੀ ਹੈ। ਕਿਰਪਾ ਕਰਨੀ, ਤਿਨਾਂ ਨੂੰ ਪੱਕੀ ਰਿਹਾਈ ਦੀ ਬਖਸ਼ਿਸ਼ ਕਰਨੀ ਮਹਾਰਾਜ ਜੀਓ। ਹਰ ਭਵ ਰੱਖਿਆ ਕਰਨੀ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਦੀਆਂ ਮਨੋ ਭਾਵਨਾਵਾਂ ਪੂਰਨ ਕਰਨੀਆਂ। ਦਰੋਂ ਘਰੋਂ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ। ਆਪ ਜੀ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਸਮੁੱਚੀਆਂ ਸੰਗਤਾਂ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਸੱਜ ਕੇ ਦਰ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸਾਦ। ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ, ਅੱਖਰ ਵਾਧਾ ਕਾਟਾ ਪੁੱਲ ਚੁੱਕ ਮੁਆਫ ਕਰਨੀ। ਇਸ ਵੇਲੇ ਪਾਵਨ ਦੀਵਾਨ ਦੀ ਸਮਾਪਤੀ ਹੈ। ਪਾਵਨ ਸਰੂਪ ਵਿੱਚੋਂ ਮੁਬਾਰਕ ਹੁਕਮਨਾਮੇ ਦੀਆਂ ਦਾਤਾਂ ਦੇ ਕੇ ਨਿਹਾਲ ਕਰੋ। ਪਾਵਨ ਹੁਕਮਾਂ ਤੇ ਚੱਲਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰੋ। ਸੁਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦੋਹਰਾ ਗਿਆ ਪਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਰਾਜ ਕਰੇਗਾ ਖਾਲਸਾ, ਖਵਾਰੇ ਹੋਏ ਸਭ ਮਿਲੈਂਗੇ। ਬਚੇ ਸ਼ਰਨ ਜੋ ਰਾਜ ਕਰੇਗਾ ਖਾਲਸਾ, ਖਵਾਰੇ ਹੋਏ ਸਭ ਮਿਲੈਂਗੇ। ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਇ। ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋਂ ਜਾਏ। ਸਤਿਗੁਰ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਾ ਸੰਜੋਗ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਧੰਨ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਿਲਾ ਚੌਥਾ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ।
ਹਰ ਹਰ ਨਾਮ ਬੋਹਿਤ ਹੈ ਕਲ ਜੁਗ, ਖੇਵਟ ਗੁਰ ਸ਼ਬਦ ਤਰੋ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਹਰ ਹਰ ਨਾਮ ਬੋਹਿਤ ਹੈ ਕਲ ਜੁਗ, ਖੇਵਟ ਗੁਰ ਸ਼ਬਦ ਤਰੋ। ਮੇਰੇ ਮਨ ਹਰ ਗੁਣ ਹਰ ਉਚਰੋ, ਮਸਤਕ ਲਿਖਤ ਲਿਖੇ ਗੁਣ ਗਾਏ। ਮਿਲ ਸੰਗਤ ਪਾਰ ਪਰੋ ਰਹਾਓ। ਕਾਇਆ ਨਗਰ ਮਹਿ ਰਾਮ ਰਸ ਉਤਮ, ਕਿਉ ਪਾਈਐ ਉਪਦੇਸ਼ ਜਨ ਕਰੋ। ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲੇ ਅੰਮ੍ਰਿਤ ਹਰ ਰਸ ਪੀਓ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ, ਹਰ ਸੰਤੋ ਚਾਖ ਦੇਖੋ। ਗੁਰਮਤਿ ਹਰ ਰਸ ਮੀਠਾ ਲਾਗਾ, ਤਿਨ ਬਿਸਰੇ ਸਭ ਬਿਖ ਰਸੋ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ। ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜੋ। ਰਾਮ ਨਾਮ ਰਸ ਰਾਮ ਰਸਾਇਣ, ਹਰ ਸੇਵੋ ਸੰਤ ਜਨੋ। ਚਾਰ ਪਦਾਰਥ ਚਾਰੇ ਪਾਏ, ਗੁਰਮਤਿ ਨਾਨਕ ਹਰ ਭਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸੁਸ਼ਾਮਾਂ ਦੇ ਦੀਵਾਨ ਦੀ ਇੱਥੇ ਸਮਾਪਤੀ ਹੈ। ਅਸੀਂ ਸਾਰਿਆਂ ਨੇ ਰਲ ਮਿਲ ਕੇ ਸੋਦਰ ਦੀ ਚੌਂਕੀ ਉਪਰੰਤ ਗੁਰੂ ਘਰ ਦੇ ਹਜ਼ੂਰੀ ਜਥੇ ਵੱਲੋਂ ਬਹੁਤ ਹੀ ਪਿਆਰ ਵਿੱਚ ਭਿੱਜ ਕਰਕੇ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਤਿਕਾਰਯੋਗ ਕਥਾਵਾਚਕ ਇਤਿਹਾਸਕਾਰ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ, ਜੋ ਕਿ ਪਿਛਲੇ 22 ਦਿਨ ਤੋਂ ਲਗਾਤਾਰ ਟੌਪਿਕ ਵਾਈਜ਼ ਕਥਾ ਕਰ ਰਹੇ ਹਨ। ਪਿਛਲੇ 2 ਦਿਨ ਤੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਸਾਡੀ ਜ਼ਿੰਦਗੀ ਵਿੱਚ ਕੀ ਰੋਲ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕਰ ਕੇ ਅਸੀਂ ਕਿਹੜੀ ਸਿੱਖਿਆ ਲੈਣੀ ਹੈ, ਉਸ ਦੇ ਵਿੱਚ ਅੱਜ ਦਾ ਟੌਪਿਕ ਉਹਨਾਂ ਨੇ ਗੁਰੂ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ, ਗੁਰੂ ਦੀ ਸੇਵਾ ਕਿਹੜੀ ਕਰਨੀ ਹੈ ਤੇ ਗੁਰੂ ਦੀ ਸੇਵਾ ਕਰਕੇ ਸਾਡੇ ਸੁਭਾਅ ਦੇ ਵਿੱਚ ਕਿਹੜੇ ਬਦਲਾਵ ਆਉਣੇ ਚਾਹੀਦੇ ਹਨ। ਬਹੁਤ ਹੀ ਵਿਸਤਾਰਪੂਰਵਕ ਉਹਨਾਂ ਨੇ ਸਾਡੇ ਸਾਹਮਣੇ ਇਹ ਗੱਲਾਂ ਰੱਖੀਆਂ ਹਨ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤਕਰੀਬਨ 3 ਕੁ ਦਿਨ ਇਹਨਾਂ ਦੇ ਹੋਰ ਸਾਡੇ ਕੋਲ ਰਹਿ ਗਏ ਹਨ। ਸੋ ਆਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਇਹਨਾਂ ਦੀ ਕਥਾ ਦਾ ਲਾਹਾ ਲਈਏ। ਸੋ ਇੱਕ ਬੇਨਤੀ ਸੀ ਕਿ ਹੁਣੇ ਭਾਈ ਸੁਖਦੇਵ ਸਿੰਘ ਉਹਨਾਂ ਦਾ ਮੈਸੇਜ ਆਇਆ ਸੀ ਕਿ ਉਹਨਾਂ ਨੂੰ ਪੋਤਰੇ ਦੀ ਦਾਤ ਪ੍ਰਾਪਤ ਹੋਈ ਹੈ, ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ। ਸੋ ਸਮੁੱਚੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਲੰਬੇ ਸਮੇਂ ਤੋਂ ਇਸ ਗੁਰੂ ਘਰ ਵਿਖੇ ਉਹ ਗ੍ਰੰਥੀ ਸਿੰਘ ਦੀ ਸੇਵਾ ਕਰ ਰਹੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡੀਆਂ ਸਾਰੀਆਂ ਸੰਗਤਾਂ ਵੱਲੋਂ ਬੱਚੇ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬੱਚੇ ਦੀ ਮਾਤਾ ਨੂੰ ਤੰਦਰੁਸਤੀ ਬਖਸ਼ਣ, ਸਾਰੇ ਪਰਿਵਾਰ ਤੇ ਚੜ੍ਹਦੀਆਂ ਕਲਾ ਬਖਸ਼ਣ। ਸੋ ਆਓ ਸਾਰੇ ਰਲ ਮਿਲ ਕੇ ਅਸੀਂ ਸ਼ਾਮ ਦੇ ਦੀਵਾਨਾਂ ਦੀ ਇਸੇ ਤਰ੍ਹਾਂ ਹਾਜ਼ਰੀਆਂ ਭਰੀਏ। ਕੱਲ੍ਹ ਨੂੰ ਜੋ ਗੁਰਦੁਆਰਾ ਸਾਹਿਬ ਦਾ ਅਫੀਸ਼ੀਅਲ ਉਦਘਾਟਨ ਹੋਣਾ ਹੈ, ਉਸ ਦੇ ਸੰਬੰਧ ਵਿੱਚ ਜੋ ਸਮਾਗਮ ਵੀ ਸ਼ੁਰੂ ਹੋ ਜਾਣੇ ਹਨ। ਸਾਰੇ ਪ੍ਰੋਗਰਾਮ ਆਪ ਜੀਆਂ ਨੂੰ ਡਿਟੇਲ ਵਾਈਜ਼ ਜੋ ਹੈ ਉਹ ਦੱਸੇ ਜਾ ਚੁੱਕੇ ਹਨ। ਸਵੇਰੇ ਅੰਮ੍ਰਿਤ ਵੇਲੇ 10:30 ਵਜੇ ਕੱਲ੍ਹ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਵੇਗਾ। ਸ਼ਾਮਾਂ ਨੂੰ ਕੀਰਤਨ ਦਰਬਾਰ ਇਸੇ ਤਰ੍ਹਾਂ ਸੱਜਣਗੇ। ਪਰਸੋਂ ਨੂੰ ਜੋ ਸੈਮੀਨਾਰ ਹੈ ਉਹ ਵੀ ਹੋਣਗੇ, ਤੇ ਉਸ ਤੋਂ ਬਾਅਦ ਜੋ ਵੀ ਜਿਸ ਤਰ੍ਹਾਂ ਪ੍ਰੋਗਰਾਮ ਹੈ ਉਹ ਆਪ ਜੀਆਂ ਦੇ ਨਾਲ ਦਿਨ ਬ ਦਿਨ ਹੋਟੀ ਸਾਹਿਬ ਸਾਂਝੇ ਕਰ ਰਹੇ ਹਨ। ਸੋ ਇਹਨਾਂ ਪ੍ਰੋਗਰਾਮਾਂ ਨੂੰ ਫੋਲੋ ਕਰਕੇ ਆਓ, ਅਸੀਂ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤ ਆਖੇ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ। ਸਿਮਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀ ਦੇਖੇਗਾ ਦੇਵਨਹਾਰ। ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਗਵਨ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਿਰਪਾ ਤੇਲ। ਦੇਹੋ ਸਜਣ ਆਸੀਸਣੀਆਂ ਜਿਉ ਹੋਵੈ। ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ। ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇਧਿਆ ਵਨ ਰਾਗਾ। ਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ। ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋਕ ਰਾਖ ਵਡਾਈ ਤੋਇ ਰਹਾਉ। ਬਿਸਵੈ ਚਸੀਆਂ ਕੜੀਆਂ ਪੈਰਾਂ ਥਿਤੀ ਵਾਰੀ ਮਾ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦੀਪਕ ਬਨੇ। ਤਾਰਿਕਾ ਮੰਡਲ ਜਣਕ ਮੋਤੀ ਧੂਪ ਮਲਿਆਲੋ ਪਵਨ ਚਬਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਜ ਤਵ ਨੈਣ ਨੈਣ ਹੈ ਤੋਏ ਕੋ। ਸਹਿਸ ਮੂਰਤ ਨਰਨਾਇਕ ਤੋਈ। ਸਹਿਜ ਪਦ ਬਿਮਲਨ ਏਕ ਪਦ ਗੰਧ ਬਿਨ। ਸਹਿਸ ਤਵ ਗੰਧਿਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਾਰੇ ਚਰਨ ਕਵਲ ਮਕਰੰਦ ਲੋਭਿਤ ਮਨਵਾਂ। ਦਿਨੋ ਮੈਂ ਆਈ ਪਿਆਸਾ। ਕਿਰਪਾ ਜਲਦੇ ਨਾਨਕ ਸਾਰੰਗ ਕੋ ਹੋਏ ਜਾਤੇ। ਤਿਰਨਾਇ ਵਾਸਾ। ਰਾਗ ਗੋੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ। ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਦਲੀ ਪੁਨ ਵੱਡਾ ਹੈ। ਕਰ ਡੰਡਾਉਤ ਪੁਨ ਵੱਡਾ ਹੈ ਰਹਾਉ। ਸਾਖਤ ਹਰ ਸਾਧਨਾ ਜਾਣਿਆ। ਤਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ। ਜਮ ਕਾਲ ਸਹਿਰ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ। ਬੋ ਸੋਭ ਖੰਡ ਬ੍ਰਹਮੰਡਾ ਹੈ। ਅਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੋੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਸੰਤ ਟਹਿਲ ਕੀ। ਇਹਾਂ ਖਾਟੇ ਚਲੋ ਹਰਿ ਲਾਹਾ। ਆਗੈ ਵਸਨ ਆਉਦ ਕਟੈ ਦਿਨਸ ਰਹਿ ਨਾਰੇ। ਮਨ ਗੁਰ ਮਿਲ ਕਾਜ ਸਵਾ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ। ਤਰਿਓ ਬ੍ਰਹਮ ਜਿਸੈ ਜਗਾਏ। ਪਿਆਵੈ ਇਹ ਰਸ ਅਕਥ ਕਥਾ ਤਿਨ। ਜਾਂ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨ ਹੈ ਵਸੇ। ਨਿਜ ਕਰ ਮਹਿਲ ਪਵੋ ਸੁਖ ਸਹਿਜੇ। ਬਹੁਰ ਨਾ ਹੋਏ ਗੋ। ਅੰਤਰ ਜਾਮੀ ਪੁਰਖ ਵਿਦਾਤੇ। ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਤਨ ਕੀ। ਅੰਤਰ ਜਾਮੀ ਪੁਰਖ ਵਿਦਾਤੇ। ਸ਼ਰਧਾ ਮਨ ਕੀ। ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਤਨ ਕੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ। ਤੇਰੀ ਵਡਿਆਈ ਕੋਈ ਨਾਮ ਨ ਜਾਣੈ। ਮੇਰਾ ਵਾਹਿਗੁਰੂ। ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੈ ਮੇਰਾ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਕੇ ਅਮਰਦਾਸ ਰਾਮਦਾਸਨ ਹੋਈ ਸਹਾਇ। ਹਰ ਦਿਨ ਹਰ ਗੋਬਿੰਦ ਨੂੰ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ
ਜਿਸ ਜਿੱਥੇ ਸਭ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਮਿਟੇ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਬਾਣੀਆਂ ਦੇ ਮਾਨ ਤਾਣਿਆਂ ਦੇ ਤਾਣ ਧੰਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਸਦਕਾ ਟਹਿਲ ਸੇਵਾ ਕਰਦੇ ਹਾਂ ਸੋਹਣਾ ਸਾਹਿਬ ਜੀ ਕੇ ਪਾਠ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਸੇਵਾਵਾਂ ਨਿਭਾਉਂਦੇ ਹਾਂ ਕਰੇ ਵਾਧਾ ਘਾਟਾ ਪੁੰਨ ਚੁੱਕੋ ਆਪ ਕਰਨੀ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਏ ਚਾਰ ਪੈਰਾਂ ਹੀ ਰਹਿਣਾ ਹੀ ਆਪਣੇ ਪਾਣੇ ਅੰਦਰ ਬਤੀਤ ਕਰਾਉਣੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀ ਕਰਨੀਆਂ ਕਰੋ ਕਿਰਪਾ ਇਸ ਵੇਲੇ ਆਪ ਦੀ ਸੁਖਾਸਨ ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਨੇ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਹਰ ਪਲ ਰੱਖਿਆ ਕਰਨੀ ਸੁਖ ਹੋਵੇ ਨਾਮ ਚਿਤੇ ਆਵੇ ਨਾਮ ਚੜ੍ਹਦੀ ਆ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਜਿੱਥੈ ਜਾਏ ਬਹਿ ਮੇਰਾ ਸਤਿਗੁਰ ਸੋ ਥਾਨੇ ਸੁਹਾਵਾ ਰਾਮ ਰਾਜੇ ਸਹੀ ਗੱਲ ਉਹਨੂੰ ਭੇਜਦੀ ਵੀਡੀਓ ਬਾਬਾ ਨੂੰ ਭੇਜ ਦੇ ਦੇ ਮੈਂ ਤਾਂ ਨਾ ਕੋਈ ਨਹੀਂ ਬਾਬਾ